ਜੀ ਜਿਹੜੇ ਕਹਿੰਦੇ ਸੀ ਸਾਮ ਦਾਮ ਦੰਡ ਭੇਦ ਵਰਤਣਾ ਸੀ, ਉਹਦੀ ਐਗਜ਼ਾਮਪਲ ਪਰਫੈਕਟ ਐਗਜ਼ਾਮਪਲ ਇਹਨਾਂ ਨੇ ਪੰਜਾਬ ਦੇ ਟਾਂਡਾ 'ਚ ਦਿੱਤੀ ਹੈ ਕਿ ਬੱਚਿਆਂ ਦੇ ਕੈਰੀਅਰ ਖਰਾਬ ਕਰਨ ਤੱਕ ਇਹ ਚਲੇ ਗਏ ਪਰਚੇ ਕਰਕੇ ਕਿ ਤੁਸੀਂ ਝਾੜੂ ਕਿਉਂ ਖਿਲਾ ਰਹੇ ਹੋ। ਜੋ ਇਹਨਾਂ ਨੇ ਰੌਲਾ ਪਾਉਣਾ ਸੀ ਪਾ ਲਿਆ, ਗੁੱਸੇ 'ਚ ਆ ਕੇ ਬੱਚਿਆਂ ਨੇ ਵੀ ਆ ਕੇ ਝਾੜੂ ਖਿਲਾਰਤਾ ਸੜਕ। ਉਹ ਸੜਕ 'ਤੇ ਖਿਲਾਰਨ ਨੂੰ ਇਹਨਾਂ ਨੇ ਆਪਣੀ ਬੇਅਦਬੀ ਸਮਝੀ। ਬੇਅਦਬੀ ਸ਼ਬਦ ਨੂੰ ਇਹਨਾਂ ਸਰਕਾਰ ਨੇ ਇੰਨਾ ਹੌਲਾ ਕਰ ਦਿੱਤਾ ਕਿ ਇੱਕ ਝਾੜੂ ਖਿਲਾਰਨ 'ਤੇ ਉਹਨੂੰ ਬੇਅਦਬੀ ਦੇ ਨਾਲ ਕੰਪੇਅਰ ਕਰਕੇ ਪਰਚਾ ਕਰ ਦਿੱਤਾ ਗਿਆ। ਮਿਊਨਿਸਪਲ ਚੋਣਾਂ ਦੌਰਾਨ ਚੋਣ ਨਿਸ਼ਾਨ ਦੀ ਬੇਅਦਬੀ ਕਰਨ, ਧਮਕੀਆਂ ਦੇਣ ਤੇ ਸੋਸ਼ਲ ਮੀਡੀਆ ਦੇ ਵੀਡੀਓ ਪਾ ਕੇ ਚੁਣਾਵੀ ਮਾਹੌਲ ਖਰਾਬ ਕਰਨ ਸੰਬੰਧੀ ਮਿਊਨਿਸਪਲ ਚੋਣਾਂ ਦੌਰਾਨ ਝਾੜੂ ਨਿਸ਼ਾਨ ਖਿਲਾਰ ਕੇ ਚੁਣਾਵੀ ਮਾਹੌਲ ਖਰਾਬ ਕੀਤਾ। ਮਤਲਬ ਝਾੜੂ ਖਿਲਾਰਨਾ ਹੁਣ ਪੰਜਾਬ 'ਚ ਬੇਅਦਬੀ ਹੋ ਗਈ ਆ, ਕੰਸੀਡਰ ਕੀਤਾ ਜਾਊਗਾ। ਮੈਂ ਕਿਹਾ ਜੀ ਇਹ ਲਿਖਿਆ ਪੰਜਾਬ ਪੁਲਿਸ ਦੀ DDR ਨੰਬਰ 12 30/5/2026 ਦੀ ਉੱਪਰ ਕਾਬੀ ਆ, ਲਿਖਿਆ ਗਿਆ ਜੀ ਚੋਣ ਨਿਸ਼ਾਨ ਦੀ ਬੇਅਦਬੀ, ਝਾੜੂ ਖਿਲਾਰਿਆ ਗਿਆ, ਸਾਡੀ ਚੋਣ ਨਿਸ਼ਾਨ ਦੀ ਬੇਅਦਬੀ ਕੀਤੀ ਗਈ। ਸਾਡੇ MLA ਸਾਹਿਬ ਲੱਛੇਦਾਰ ਭਾਸ਼ਣ ਦਿੰਦੇ ਨੇ, ਬੜੀਆਂ ਸੋਹਣੀਆਂ ਗੱਲਾਂ ਕਰਦੇ ਨੇ। ਕੀ ਗੱਲ ਨੂੰ ਉਦੋਂ ਸਮਝਣਾ ਹੈ ਕਿ 21 ਸਾਲ ਦਾ ਬੱਚਾ ਮੈਂ ਭਵਿੱਖ ਖਰਾਬ ਕਰ ਰਿਹਾ। ਜੇ ਬੱਚੇ ਨੇ ਕਰਤਾ ਹੈ, ਖਿਲਾਰ ਦਿੱਤਾ ਝਾੜੂ, ਤੇ ਮੈਂ ਉਹ ਬੱਚੇ ਨੂੰ ਜੇਲ੍ਹ 'ਚ ਨਾ ਭੇਜਾਂ? ਇਹਨਾਂ ਦੇ ਮੁੱਝ ਦਾ ਸਵਾਲ ਬਣਾ ਕੇ ਉਸ ਬੱਚੇ ਨੂੰ ਜੇਲ੍ਹ 'ਚ ਭੇਜੇ। ਜਿਹੜੇ ਯੰਗ ਬੱਚੇ ਸੀ, ਇੱਕ ਸਾਡੇ ਕੈਂਡੀਡੇਟ ਹਾਰਿਆ ਹੈ, ਉਹਦੇ ਬੱਚਿਆਂ ਨੂੰ ਬੁਲਾ ਕੇ ਧਮਕੀਆਂ ਦਿੱਤੀਆਂ ਉਹ ਮੌਕੇ 'ਤੇ। ਉਹ ਫਿਰ ਵੀ ਵੱਡਾ ਦਿਲ ਕਰਕੇ ਘਰ ਚਲੇ ਗਏ। ਠੀਕ ਹੈ ਜੀ, ਆਪਾਂ ਹਾਰੇ ਹਾਂ, ਚੁੱਪਚਾਪ ਚਲੋ ਘਰੀ ਚਲੀਏ। ਹਲਸੇ ਦਾ ਕੈਂਡੀਡੇਟ ਸਾਡਾ ਹਲਦੀ ਦਾ ਕੰਮ ਕਰਦਾ ਹੈ, ਉਹਦੇ ਘਰ ਦੇ ਬਾਹਰ ਜਾ ਕੇ ਇਹਨਾਂ ਨੇ ਹਲਦੀ ਵੀ ਖਿਲਾਰੀ ਸੀ। ਅੱਛਾ, ਉਹ ਕਾਰੋਬਾਰ ਹਲਦੀ ਦਾ ਕਰਦੇ? ਹਾਂ, ਉਹਦਾ ਨਿਕਨੇਮ ਹਲਦੀ ਵੀ ਕਹਿੰਦੇ ਨੇ ਸ਼ਹਿਰ 'ਚ। ਉਹਦੇ ਘਰ ਦੇ ਬਾਹਰ ਜਾ ਕੇ ਹਲਦੀ ਖਿਲਾਰੀ ਗਈ, ਉਹ ਤਾਂ ਚੁੱਪ ਕਰਕੇ ਬੈਠਾ ਰਿਹਾ। ਉਦੋਂ MLA ਸਾਹਿਬ ਨੂੰ ਇਹ ਪ੍ਰਵਚਨ ਆਪਣੇ ਬੰਦਿਆਂ ਨੂੰ ਕਿਉਂ ਨਹੀਂ ਦਿੰਦੇ? ਕਿਹਾ ਗਿਆ ਸੀ ਕਿ ਤੁਹਾਡੇ ਬੱਚੇ ਅਸੀਂ ਚੁਕਵਾਉਣੇ ਨੇ, ਔਰ ਇਹਨਾਂ ਨੇ ਉਹ ਇਲੈਕਸ਼ਨ ਤੋਂ ਬਾਅਦ ਚੁਕਵਾ ਕੇ ਗੱਲ ਪੁਗਾਈ ਆਪਣੀ ਕਿ ਅਸੀਂ ਤੁਹਾਨੂੰ ਕਿਹਾ ਸੀ ਤੁਹਾਡੇ ਬੱਚੇ ਚੁਕਾਣੇ ਨੇ, ਉਹ ਚੁਕਾ ਕੇ ਦਿਖਾਏ ਇਹਨਾਂ ਨੇ, ਔਰ ਪੁਲਿਸ ਦੇ ਪ੍ਰਸ਼ਾਸਨ ਦੀ ਹੈਲਪ ਨਾਲ ਚੁਕਾਏ। ਔਰ ਬੱਚੇ ਨੇ ਤਾਂ ਉਸ ਬੱਚੇ ਨੇ ਤਾਂ ਝਾੜੂ ਵੀ ਨਹੀਂ ਖਿਲਾਰਾ, ਉਹਦਾ ਬੱਚਾ ਲੱਡੂ ਵੰਡ ਰਿਹਾ ਸੀ। ਬਸ ਉਹਨੂੰ ਉਸ ਲਪੇਟ 'ਚ ਲੈਣੀ ਸੀ, ਉਹ ਬੱਚਾ ਉਹਨਾਂ ਨਾਲ ਕਿਉਂ ਚੱਲ ਰਿਹਾ ਸੀ। ਉਹਨੂੰ 3 ਗੱਡੀਆਂ ਆਈਆਂ ਜਿਵੇਂ ਕਿਸੇ ਗੈਂਗਸਟਰ ਨੂੰ ਚੱਕਣ ਆਉਂਦੀਆਂ ਨੇ। ਉਹਦੀ ਦੁਕਾਨ 'ਤੇ ਆਈਆਂ, ਫੋਨ 'ਤੇ SHO ਇੰਸਟਰਕਸ਼ਨਸ ਲੈ ਰਿਹਾ ਸੀ। ਜਿਹੜਾ ਨਾਮ ਬੋਲਿਆ ਗਿਆ, ਉਹ ਬੱਚੇ ਨੇ ਬੋਲਿਆ ਤੇਰਾ ਨਾਂ ਕੀ ਕਾਕਾ? ਉਹ ਕਹਿੰਦਾ ਆ ਜਾ। ਉਹਨੇ ਕਿਹਾ ਜੀ ਚੱਕ ਲਿਆ। ਇਹ ਵੌਇਸ ਰਿਕਾਰਡ ਹੈ। ਇਹਨਾਂ ਨੂੰ ਸ਼ਾਇਦ ਭੁੱਲ ਗਿਆ ਉੱਥੇ CCTV ਕੈਮਰਾ ਲੱਗਾ ਸੀ ਜਿਹਦੀ ਵੌਇਸ ਰਿਕਾਰਡ ਹੁੰਦੀ ਸੀ। ਉਹਦੇ ਮਾਂ-ਬਾਪ ਜਿਹੜੇ ਬਿਮਾਰ ਨੇ, ਉਹਨਾਂ ਨਾਲ ਕੁਝ ਇਨਸੀਡੈਂਟ ਹੋ ਜਾਂਦਾ, ਉਹ ਸਟ੍ਰੈਸ ਨਾਲ ਕੁਝ ਉਹਨਾਂ ਨੂੰ ਹੋ ਜਾਂਦਾ, ਤੇ ਕੌਣ ਜ਼ਿੰਮੇਵਾਰ ਸੀ? ਮੈਂ ਤੁਹਾਨੂੰ ਉਹਨਾਂ ਦੀ ਮਾਂ-ਬਾਪ ਦੀ ਵੀਡੀਓ ਵੀ ਦਿਖਾਈ ਹੈ, ਕਿੱਦਾਂ ਰੋ ਰਹੇ ਨੇ, ਕਲਪ ਰਹੇ ਨੇ, ਥਾਣੇ ਦੇ ਬਾਹਰ ਬੈਠੇ। 2 ਦਿਨ ਧਰਨਾ ਚੱਲਦਾ ਰਿਹਾ, ਉਹ ਮਾਂ-ਬਾਪ ਉੱਥੇ ਬੈਠਾ ਰਿਹਾ। ਬੇਲੇਬਲ ਅਫੈਂਸ ਹੈ, ਮੌਕੇ 'ਤੇ ਬੇਲ ਦੇਣੀ। 2 ਦਿਨ ਉਸ ਬੱਚੇ ਨੂੰ ਕਿਸੇ ਅਫਸਰ ਨੂੰ ਸਪੈਸ਼ਲੀ ਦਿਨ ਚੁਣਿਆ ਗਿਆ, ਸ਼ਨੀ ਐਤਵਾਰ, ਕਿ ਕੋਈ ਅਫਸਰ ਨਾ ਮਿਲੇ ਇਹਨਾਂ ਨੂੰ। ਅਫਸਰ ਭਜਾ ਦਿੱਤੇ ਗਏ, ਫੋਨ ਬੰਦ ਕਰਾ ਦਿੱਤੇ ਗਏ, ਤਾਂ ਕਿ ਬੱਚੇ ਨੂੰ ਅਸੀਂ 2 ਦਿਨ ਅੰਦਰ ਰੱਖਣਾ। ਕੋਈ ਗੱਲ ਨਹੀਂ। ਉਸ ਤਰ੍ਹਾਂ ਜੀ ਉਸ ਦੀ ਕੰਪਲੇਨਟ ਜਿਹੜੇ ਹੈਗੇ ਨੇ, ਉਹਨਾਂ ਨੇ ਬੇਅਦਬੀ ਲਫ਼ਜ਼ ਲਿਖਣ ਕਰਕੇ ਸਾਨੂੰ ਵੀ ਉਹ ਸੇਮ ਹੀ ਸਾਡੇ ਲੜਕਿਆਂ ਨੇ ਜਿਹੜਾ ਇਸ ਚੀਜ਼ ਨੂੰ ਥੋੜ੍ਹਾ ਜਿਹਾ ਮਤਲਬ ਇਹ ਚੀਜ਼ ਨੂੰ ਮਤਲਬ ਇਹ ਬੇਅਦਬੀ ਇਕੱਲਾ ਬੇਅਦਬੀ ਤੇ ਇਹ ਜਿਹੜੀ DDR ਨਹੀਂ ਹੋਈ। ਜੇ ਬੇਅਦਬੀ ਵਾਲੀ ਗੱਲ ਹੁੰਦੀ, ਬੇਅਦਬੀ ਦੇ ਉੱਤੇ ਜਿਹੜਾ ਅਲੱਗ ਕਾਨੂੰਨ ਆ ਉਹਦੇ ਤਹਿਤ ਉਹਦੀ ਕਾਰਵਾਈ ਹੁੰਦੀ, FIR ਹੁੰਦੀ। ਇਹ FIR ਨਹੀਂ ਹੈਗੀ। ਭਾਰਤ ਦੇ ਵਿੱਚ ਕਿਸੇ ਸਮੇਂ ਐਨੀਮਲ ਭਾਵ ਜਾਨਵਰਾਂ ਨੂੰ ਵੀ ਐਜ਼ ਏ ਸਿੰਬਲ ਅਲਾਟ ਕਰ ਦਿੱਤਾ ਜਾਂਦਾ ਸੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ। ਤੇ ਉਸ ਤੋਂ ਬਾਅਦ ਸਾਊਥ ਦੇ ਇੱਕ ਸਟੇਟ ਦੇ ਵਿੱਚ ਘਟਨਾ ਵਾਪਰਦੀ ਹੈ, ਜਦੋਂ ਮੁਰਗੇ ਨੂੰ ਕਿਸੇ ਦੇ ਲਈ ਸਿੰਬੋਲਿਕ ਵਜੋਂ ਦੇ ਦਿੱਤਾ ਜਾਂਦਾ ਹੈ, ਇਲੈਕਸ਼ਨ ਦੇ ਲਈ ਚਿੰਨ੍ਹ ਦੇ ਦਿੱਤਾ ਜਾਂਦਾ ਹੈ। ਉੱਥੇ ਕਰੂਐਲਿਟੀ ਹੋਈ। ਲੋਕਾਂ ਨੇ ਆਪਣੇ ਮੋਟਰਸਾਈਕਲ ਗੱਡੀਆਂ ਦੇ ਅੱਗੇ ਬੰਨ੍ਹ ਕੇ ਮੁਰਗਿਆਂ ਨੂੰ ਰੈਲੀਆਂ ਕੀਤੀਆਂ। ਬਹੁਤ ਸਾਰੀ ਕਰੂਐਲਿਟੀ ਹੋਣ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਫੈਸਲਾ ਲਿਆ ਵੀ ਇਸ ਚੀਜ਼ ਨੂੰ ਰੋਕਣ ਦੇ ਲਈ ਅੱਜ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਜਾਨਵਰਾਂ ਨੂੰ ਐਜ਼ ਏ ਇਲੈਕਸ਼ਨ ਦੇ ਵਿੱਚ ਸਿੰਬੋਲਿਕ ਕਿਸੇ ਵੀ ਪਾਰਟੀ ਨੂੰ, ਕਿਸੇ ਵੀ ਕੈਂਡੀਡੇਟ ਨੂੰ ਨਹੀਂ ਦਊਗੀ। ਪਰ ਹੁਣ ਲੱਗਦਾ ਹੈ ਕਿ ਸ਼ਾਇਦ ਇਸ ਤੋਂ ਬਾਅਦ ਐਨੀਮਲਸ ਤੋਂ ਬਾਅਦ ਕੁਝ ਚੀਜ਼ਾਂ ਹੋਰ ਇਹੋ ਜਿਹੀਆਂ ਆ ਰਹੀਆਂ ਨੇ ਜਿਨ੍ਹਾਂ ਨੂੰ ਬਚਾਉਣ ਦੀ ਬਹੁਤ ਜ਼ਿਆਦਾ ਲੋੜ ਹੈ, ਤੇ ਉਹਨਾਂ ਨੂੰ ਵੀ ਹੁਣ ਐਜ਼ ਏ ਸਿੰਬਲ ਦੇਣਾ ਪੋਲੀਟੀਕਲ ਤੌਰ 'ਤੇ ਬੰਦ ਕਰ ਦੇਣਾ ਚਾਹੀਦਾ। ਗੱਲ ਮੈਂ ਝਾੜੂ ਦੀ ਕਰ ਰਿਹਾ। ਝਾੜੂ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਨੈਸ਼ਨਲ ਸਿੰਬਲ ਹੈ, ਜਿਸ ਦੇ ਉੱਪਰ ਉਹ ਚੋਣਾਂ ਲੜਦੇ ਨੇ। ਹੁਣੇ ਪੰਜਾਬ ਦੇ ਵਿੱਚ ਲੋਕਲ ਬੋਡੀ ਇਲੈਕਸ਼ਨਸ ਦੀਆਂ ਵੋਟਾਂ ਹੋਈਆਂ, ਰਿਜ਼ਲਟ ਆਏ। ਉਸ ਤੋਂ ਬਾਅਦ ਬਹੁਤ ਸਾਰੇ ਥਾਵਾਂ ਤੋਂ ਵੱਖ-ਵੱਖ ਰਿਜ਼ਲਟ ਨੇ। ਹਾਲਾਂਕਿ ਉਸ ਦੇ ਵਿੱਚ ਬਹੁਤੀ ਭਰਮਾਰ ਆਮ ਆਦਮੀ ਪਾਰਟੀ ਦੀ ਜਿੱਤ ਦੀ ਹੀ ਹੈ। ਜਿਸ ਵਿਸ਼ੇ ਤੇ ਅੱਜ ਆਪਾਂ ਗੱਲ ਕਰਨੀ ਹੈ ਉਹ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੁੜ ਦੀ, ਜਿੱਥੇ ਇੱਕ DDR ਕੱਟੀ ਜਾਂਦੀ ਹੈ। DDR ਦੀ ਕਾਪੀ ਇੱਧਰ ਬਾਈ ਸਾਹਿਬ ਦੇ ਹੱਥ ਦੇ ਵਿੱਚ ਹੈ। ਮੇਰੇ ਨਾਲ ਦਲਜੀਤ ਸਿੰਘ ਗਿੱਲ ਜੀ ਹੁਣੀ ਮੌਜੂਦ ਨੇ, ਜਿਹੜੇ ਕਿ ਹੁਸ਼ਿਆਰਪੁਰ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ, ਪ੍ਰਧਾਨ ਨੇ ਇੱਥੋਂ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਮਾਮਲਾ ਬੜਾ ਪੇਚੀਦਾ ਹੈ।
ਮਾਮਲਾ ਕੀ ਜੁੜਿਆ ਹੋਇਆ ਹੈ? ਜਿੱਦਾਂ ਮੈਂ ਪਹਿਲਾਂ ਭੂਮਿਕਾ ਬੰਨੀ ਹੈ ਕਰੂਐਲਿਟੀ ਨੂੰ ਲੈ ਕੇ, ਸ਼ਾਇਦ ਕਰੂਐਲਿਟੀ ਝਾੜੂ ਦੇ ਨਾਲ ਹੋ ਗਈ ਹੈ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਸਭ ਤੋਂ ਪਹਿਲਾ ਸਵਾਲ, ਇਹ ਜਿਹੜੀ ਤੁਹਾਡੇ ਹੱਥ 'ਚ DDR ਹੈ, ਇਹ ਵੈਸੇ ਤਾਂ ਸਾਰੇ ਪੰਜਾਬੀ ਜਾਣ ਹੀ ਗਏ ਨੇ ਵੀ ਬੇਅਦਬੀ ਹੋਈ ਹੈ ਤੇ ਝਾੜੂ ਦੀ ਹੋਈ ਹੈ। ਕੀਤੀ ਤੁਹਾਡੇ ਬੰਦਿਆਂ ਨੇ ਹੈ। ਤੁਹਾਡੇ ਬੰਦਿਆਂ ਨੂੰ ਪਹਿਲਾਂ ਤਾਂ ਇਸ ਦੇ DDR 'ਚ ਨਾਮ ਆਇਆ, ਇੱਕ ਵਿਅਕਤੀ ਨੂੰ ਪੁਲਿਸ ਲੈ ਵੀ ਜਾਂਦੀ ਹੈ। ਤੁਸੀਂ ਉਸ ਤੋਂ ਬਾਅਦ ਦਾ ਵੇਰਵਾ ਮੈਂ ਤੁਹਾਡੇ ਤੋਂ ਲਵਾਂਗਾ। ਸਭ ਤੋਂ ਪਹਿਲਾਂ ਇਹ ਦੱਸਿਓ, ਬੇਅਦਬੀ ਦੇ ਰੂਪ ਦੇ ਵਿੱਚ ਤੁਸੀਂ ਝਾੜੂ ਨਾਲ ਕੀ ਕੀਤਾ? ਪੰਜਾਬ 'ਚ ਮੈਂ ਕਹਿੰਦਾ ਸ਼ਾਇਦ ਹੁਸ਼ਿਆਰਪੁਰ ਦੇ ਟਾਂਡੇ 'ਚ ਜੱਗੋਂ 13ਵੀਂ ਹੋਈ ਹੈ ਸਰਕਾਰ ਦੇ ਵਿੱਚ ਕਿ ਇੱਕ ਝਾੜੂ ਖਿਲਾਰਨ ਨਾਲ ਉਹਨੂੰ ਬੇਅਦਬੀ ਸਮਝ ਕੇ ਪਰਚਾ ਕੱਟ ਦਿੱਤਾ ਗਿਆ ਕਿ ਨੌਜਵਾਨ ਬੱਚਿਆਂ ਦੇ ਉੱਪਰ। ਇਹ ਜੱਗੋਂ 13ਵੀਂ ਪੰਜਾਬ 'ਚ ਹੋਈ, ਜਿਹੜੇ ਕਹਿੰਦੇ ਸੀ ਸਾਮ ਦਾਮ ਦੰਡ ਭੇਦ ਵਰਤਣਾ ਸੀ, ਉਹਦੀ ਐਗਜ਼ਾਮਪਲ, ਪਰਫੈਕਟ ਐਗਜ਼ਾਮਪਲ ਇਹਨਾਂ ਨੇ ਪੰਜਾਬ ਦੇ ਟਾਂਡਾ 'ਚ ਦਿੱਤੀ ਹੈ ਕਿ ਬੱਚਿਆਂ ਦੇ ਕੈਰੀਅਰ ਖਰਾਬ ਕਰਨ ਤੱਕ ਇਹ ਚਲੇ ਗਏ ਪਰਚੇ ਕਰਕੇ ਕਿ ਤੁਸੀਂ ਝਾੜੂ ਕਿਉਂ ਖਿਲਾ ਰਹੇ ਹੋ। ਝਾੜੂ ਖਿਲ ਰਿਹਾ ਇਸ ਕਰਕੇ ਕਿ ਇਸ ਤੇ ਇਲੈਕਸ਼ਨ ਸੀ ਜੀ, ਕੁਝ ਸੀਟਾਂ ਜਿੱਤੇ ਝਾੜੂ ਵਾਲੇ, ਕੁਝ ਕਾਂਗਰਸ ਵਾਲੇ ਜਿੱਤ ਗਏ। ਠੀਕ ਹੈ। ਜੋ ਇਹਨਾਂ ਨੇ ਰੌਲਾ ਪਾਣਾ ਸੀ ਪਾ ਲਿਆ, ਗੁੱਸੇ 'ਚ ਆ ਕੇ ਬੱਚਿਆਂ ਨੇ ਵੀ ਆ ਕੇ ਝਾੜੂ ਖਿਲਾਰਤਾ ਸੜਕ ਤੇ। ਉਹ ਸੜਕ ਤੇ ਖਿਲਾਰਨ ਨੂੰ ਇਹਨਾਂ ਨੇ ਆਪਣੀ ਬੇਅਦਬੀ ਸਮਝੀ। ਬੇਅਦਬੀ ਸ਼ਬਦ ਨੂੰ ਇਹਨਾਂ ਸਰਕਾਰ ਨੇ ਇੰਨਾ ਹੌਲਾ ਕਰ ਦਿੱਤਾ ਕਿ ਇੱਕ ਝਾੜੂ ਖਿਲਾਰਨ ਤੇ ਉਹਨੂੰ ਬੇਅਦਬੀ ਦੇ ਨਾਲ ਕੰਪੇਅਰ ਕਰਕੇ ਪਰਚਾ ਕਰ ਦਿੱਤਾ ਗਿਆ। ਪੰਜਾਬ ਦੇ ਵਿੱਚ ਇੰਨੀਆਂ ਕੁ ਬੇਅਦਬੀਆਂ ਹੋ ਰਹੀਆਂ ਨੇ, ਇੱਕ ਵੀ ਮੁਲਜ਼ਮ ਨਾ ਇਹਨਾਂ ਕੋਲ ਫੜਿਆ ਗਿਆ, ਨਾ ਸਜ਼ਾ ਦਿੱਤੀ ਗਈ। ਹਾਂ, ਪਰ ਝਾੜੂ ਖਿਲਾਰਨ ਦੀ ਜਿਹੜੀ ਬੇਅਦਬੀ ਹੋਈ ਹੈ, ਉਹ ਤੋਂ ਬੱਚਾ ਚੱਕ ਕੇ ਘਰੋਂ ਉਹਨੂੰ 2 ਦਿਨ ਜੇਲ੍ਹ 'ਚ ਰੱਖਿਆ ਗਿਆ। ਇਹ ਵੀ ਇਹਨਾਂ ਦੀ ਬਦਲਾਅ ਵਾਲੀ ਸਰਕਾਰ ਜਿਹੜੇ ਬਦਲੇ ਲੈਣ ਤੇ ਆ ਗਈ। ਬੱਚੇ ਦੀ ਉਮਰ ਕਿੰਨੀ ਹੈ? ਜਿਹੜਾ ਤੁਸੀਂ ਬਾਰ-ਬਾਰ ਬੱਚਾ ਕਹਿ ਰਹੇ ਹੋ, ਜਿਹਨੇ ਝਾੜੂ ਖਿਲਾਰਿਆ ਉਹ ਬੱਚਾ ਤਾਂ ਹੋਊਗਾ ਨਹੀਂ ਲੱਗਦਾ? ਲਗਭਗ 21 ਸਾਲ ਦਾ ਬੱਚਾ ਜਿਹੜਾ ਫੜਿਆ ਸੀ। ਬਾਕੀ ਜਿਨ੍ਹਾਂ ਦੇ 4 ਦੇ ਨਾਮ ਨੇ, ਉਹਨਾਂ 'ਚੋਂ ਕੋਈ 20 ਸਾਲ ਦਾ, ਕੋਈ 19 ਸਾਲ ਦਾ, ਕੋਈ 21 ਸਾਲ ਦਾ। ਇਹ ਏਜ ਦੇ ਬੱਚੇ ਨੇ ਜਿਹੜੇ ਅਜੇ ਗ੍ਰੈਜੂਏਸ਼ਨ ਕਰ ਰਹੇ ਨੇ ਜਾਂ ਪੜ੍ਹ ਰਹੇ ਨੇ, ਉਹ ਬੱਚੇ ਨੇ ਜ਼ਿਆਦਾ। ਠੀਕ ਹੈ। ਇੱਕ ਵਾਰੀ ਸਾਡੇ ਸਰੋਤਿਆਂ ਦੇ ਲਈ ਤੁਸੀਂ ਥੋੜਾ ਜਿਹਾ ਦਿਖਾ ਦਿਓ ਵੀ ਇਹ ਜਿਹੜੀ DDR ਹੈ ਉਹਦੇ ਵਿੱਚ ਬੇਅਦਬੀ ਸ਼ਬਦ ਵਰਤਿਆ ਗਿਆ ਹੈ। ਇੱਥੇ ਲਿਖਿਆ ਹੋਇਆ ਹੈ ਜੀ, ਪੜ੍ਹ ਕੇ 29/5/2026 ਵੱਲੋਂ ਪ੍ਰੇਮ ਜੈਨ, ਰਾਜਨ ਸੋਂਧੀ ਜਿਨ੍ਹਾਂ ਦੀ ਵਾਈਫ ਉਸ ਵਾਰਡ 'ਚੋਂ ਇਲੈਕਸ਼ਨ ਲੜ ਰਹੀ ਸੀ, ਸਚਿਨ ਕੁਮਾਰ ਪੁਰੀ, ਰਜੇਸ਼ ਕੁਮਾਰ, ਰਜਿੰਦਰ ਕਾਕਾ ਵਾਸੀਅਨ ਅਈਆਪੁਰ, ਬਰਖਿਲਾਫ ਮੋਹਨ ਵੈਦ, ਮਨਦੀਪ ਪਲਟਾ, ਰਣਜੀਤ ਸਿੰਘ, ਅਰਸ਼ਦੀਪ ਜਿਹੜਾ ਬੱਚਾ ਫੜਿਆ ਸੀ, ਉਦੇ ਵੈਦ ਬਾਬਤ ਮੁਨਸਿਪਲ ਚੋਣਾਂ ਦੌਰਾਨ ਚੋਣ ਨਿਸ਼ਾਨ ਦੀ ਬੇਅਦਬੀ ਕਰਨ, ਧਮਕੀਆਂ ਦੇਣ ਤੇ ਸੋਸ਼ਲ ਮੀਡੀਆ ਦੇ ਵੀਡੀਓ ਪਾ ਕੇ ਚੁਣਾਵੀ ਮਾਹੌਲ ਖਰਾਬ ਕਰਨ ਸੰਬੰਧੀ ਮੁਨਸਿਪਲ ਚੋਣਾਂ ਦੌਰਾਨ ਝਾੜੂ ਨਿਸ਼ਾਨ ਖਿਲਾਰ ਕੇ ਚੁਣਾਵੀ ਮਾਹੌਲ ਖਰਾਬ ਕੀਤਾ। ਮਤਲਬ ਝਾੜੂ ਖਿਲਾਰਨਾ ਹੁਣ ਪੰਜਾਬ 'ਚ ਬੇਅਦਬੀ ਹੋ ਗਈ ਆ, ਕੰਸੀਡਰ ਕੀਤਾ ਜਾਊਗਾ। ਮੈਂ ਕਿਹਾ ਜੀ ਇਹ ਲਿਖਿਆ ਪੰਜਾਬ ਪੁਲਿਸ ਦੀ DDR ਨੰਬਰ 12 30/5/2026 ਦੀ ਉੱਪਰ ਕਾਬੀ ਆ, ਲਿਖਿਆ ਗਿਆ ਜੀ ਚੋਣ ਨਿਸ਼ਾਨ ਦੀ ਬੇਅਦਬੀ, ਝਾੜੂ ਖਿਲਾਰਿਆ ਗਿਆ, ਸਾਡੀ ਚੋਣ ਨਿਸ਼ਾਨ ਦੀ ਬੇਅਦਬੀ ਕੀਤੀ ਗਈ। ਇਹ ਵਰਡ ਲਿਖੇ ਗਏ ਨੇ ਪੰਜਾਬ ਪੁਲਿਸ ਵੱਲੋਂ ਆਪਣੇ ਪਰਚੇ ਦੇ ਵਿੱਚ। ਠੀਕ ਹੈ। ਤੁਸੀਂ ਉਹ ਵੀਡੀਓ ਵੀ ਸ਼ਾਇਦ ਅਸੀਂ ਪਹਿਲਾਂ ਦੇਖ ਰਹੇ ਸੀ ਕਿ ਜਿਸ ਦੇ ਵਿੱਚ ਝਾੜੂ ਖਿੱਲਰਦਾ ਹੋਇਆ ਨਜ਼ਰ ਆ ਰਿਹਾ, ਪਰ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ, ਇੱਥੋਂ ਦੇ MLA ਜਿਹੜੇ ਰਾਜਾ ਗਿੱਲ ਹੋਣੀ ਨੇ, ਉਹਨਾਂ ਨੇ ਉਸ ਤੋਂ ਬਾਅਦ ਇੱਕ ਵੀਡੀਓ ਪਾਈ ਹੈ ਕੱਲ, ਕਹਿੰਦੇ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਪਰ ਮੈਂ ਬੋਲਦੇ ਹਾਂ। ਕਹਿੰਦੇ ਵੀ ਬਹੁਤ ਕੁਝ ਇਹਨਾਂ ਨੇ ਖਰਾਬ ਕੀਤਾ, ਬਹੁਤ ਸਾਰੀਆਂ ਇਹਨਾਂ ਨੇ ਚੀਜ਼ਾਂ ਕੀਤੀਆਂ ਨੇ, ਇਹਨਾਂ ਨੇ ਸਾਡੇ ਪਾਰਟੀ ਦੇ ਵਰਕਰ ਦੇ ਘਰ ਵੜ ਕੇ ਝਾੜੂ ਖਿਲਾਰੇ ਨੇ। ਇਸ ਦੇ ਵਿੱਚ ਕਿੰਨਾ ਕੁ ਸੱਚ? ਤੁਹਾਡਾ ਪੱਖ ਤੁਹਾਡੇ ਤੋਂ ਜਾਣਨਾ ਚਾਹਾਂਗੇ ਵੀ ਘਰ ਵੜ ਕੇ ਝਾੜੂ ਖਿਲਾਰੇ ਗਏ। ਉਹ ਕਹਿੰਦੇ ਨੇ ਵੀ ਗਾਲਾਂ ਕੱਢੀਆਂ ਗਈਆਂ, ਇੱਥੋਂ ਤੱਕ ਕਿ ਗੜਦੀਵਾਲ ਦਾ ਵੀ ਨਾਲ ਹੀ ਮਾਮਲਾ ਲੈ ਲੈਂਦੇ ਆ। ਉਹ ਕਹਿੰਦੇ ਵੀ ਇੱਕ ਮੇਲ ਵਿਅਕਤੀ ਦੇ ਵੱਲੋਂ ਸਾਡੀ ਫੀਮੇਲ ਕੈਂਡੀਡੇਟ ਜਿਹੜੀ ਜਿੱਤੀ ਹੈ ਉਹਨੂੰ ਫੋਨ ਕਰਕੇ ਗਾਲਾਂ ਕੱਢੀਆਂ। ਜੀ ਤੁਹਾਨੂੰ ਲੱਗਦਾ ਜੇ ਕਿਸੇ ਮੇਲ ਨੇ ਕਿਸੇ ਫੀਮੇਲ ਨੂੰ ਗਾਲਾਂ ਕੱਢੀਆਂ, ਜੇ ਝਾੜੂ ਖਿਲਾਰਨ ਤੇ ਪਰਚਾ ਕਰ ਸਕਦੇ ਨੇ ਤੇ ਉੱਤੇ ਪਰਚਾ ਨਾ ਕੀਤਾ ਹੋਇਆ ਹੁੰਦਾ? ਮੈਂ ਉਹਨਾਂ ਦੇ ਸਵਾਲ ਤੇ ਹੀ ਸਵਾਲ ਕਰਦਾ ਕਿ ਜੇ ਝਾੜੂ ਖਿਲਾਰਨ ਤੇ ਟਾਂਡੇ 'ਚ ਪਰਚਾ ਹੋ ਸਕਦਾ, ਜੇ ਕਿਸੇ ਨੇ ਗਾਲ ਕੱਢੀ ਤੁਸੀਂ ਹੁਣ ਤੱਕ ਛੱਡ ਦਿੰਦੇ ਉਹਨੂੰ? ਇਹ ਸਾਡੇ MLA ਸਾਹਿਬ ਲੱਛੇਦਾਰ ਭਾਸ਼ਣ ਦਿੰਦੇ ਨੇ, ਬੜੀਆਂ ਸੋਹਣੀਆਂ ਗੱਲਾਂ ਕਰਦੇ ਨੇ। ਕੀ ਗੱਲ ਨੂੰ ਉਦੋਂ ਸਮਝਣਾ ਹੈ ਕਿ 21 ਸਾਲ ਦਾ ਬੱਚਾ ਮੈਂ ਭਵਿੱਖ ਖਰਾਬ ਕਰ ਰਿਹਾ, ਜੇ ਬੱਚੇ ਨੇ ਕਹਿ ਤੇ ਕਰਤਾ ਹੈ, ਖਿਲਾਰ ਦਿੱਤਾ ਝਾੜੂ, ਤੇ ਮੈਂ ਉਹ ਬੱਚੇ ਨੂੰ ਜੇਲ੍ਹ 'ਚ ਨਾ ਭੇਜਾਂ? ਇਹਨਾਂ ਦੇ ਮੁੱਛ ਦਾ ਸਵਾਲ ਬਣਾ ਕੇ ਉਸ ਬੱਚੇ ਨੂੰ ਜੇਲ੍ਹ 'ਚ ਭੇਜਿਆ। ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਨੇ? ਇਹ ਇਹਨਾਂ ਦੇ ਦੋਗਲੇ ਚਿਹਰੇ ਨੇ। ਇਹ ਸਾਹਮਣੇ ਕੁਝ ਹੋਰ ਦਿਖਾਉਂਦੇ ਨੇ, ਕਰਦੇ ਕੁਝ ਹੋਰ ਨੇ। ਇੱਥੋਂ ਤੱਕ ਕਿ ਮੇਰੇ ਕੋਲ ਸਬੂਤ ਨੇ, ਮੈਂ ਤੁਹਾਨੂੰ ਦਿਖਾਇਆ ਵੀ ਆਫ ਦਾ ਕੈਮਰਾ ਕਿ ਕਿਵੇਂ ਅਸੀਂ SDM ਸਾਹਿਬ ਨੂੰ, DC ਸਾਹਿਬ ਨੂੰ, ਸਾਰੇ ਪ੍ਰਸ਼ਾਸਨ ਨੂੰ ਫੋਨ ਕੀਤੇ, ਪਟੀਸ਼ਨਸ ਫਾਈਲ ਕੀਤੀਆਂ ਕਿ ਇਹ ਬੇਲੇਬਲ ਅਫੈਂਸ ਹੈ, ਇਹ ਬੱਚਾ ਉਦੋਂ ਹੀ ਬੇਲ ਦੇਣਾ, ਤੁਸੀਂ ਪਾਬੰਦ ਹੋ। ਇਹਨਾਂ ਸਾਰਿਆਂ ਨੇ ਫੋਨ ਬੰਦ ਕਰਾਏ, ਕਿਸੇ ਨੇ ਫੋਨ ਨਹੀਂ ਚੱਕਿਆ, ਬਾਅਦ 'ਚੋਂ ਫੋਨ ਬੰਦ ਕਰ ਲਏ। ਇਹ ਗੱਲਾਂ ਕਿੱਦਾਂ ਦੀਆਂ ਕਰਨਗੇ? ਇਹਨਾਂ ਨੂੰ ਤਾਂ ਸੋਭਾ ਹੀ ਨਹੀਂ ਦਿੰਦਾ MLA ਸਾਹਿਬ ਨੂੰ ਗੱਲ ਕਰਨਾ ਕਿ ਜੇ ਇਹਨਾਂ ਨੂੰ ਲੱਗਦਾ ਸੀ ਬੱਚਿਆਂ ਨੇ, ਇਹਨਾਂ ਨੂੰ ਲੱਗਦਾ ਸੀ ਬੱਚਿਆਂ ਨੇ ਗਲਤੀ ਕੀਤੀ ਸੀ, ਇਹਨਾਂ ਨੂੰ ਵੱਡਾ ਦਿਲ ਕਰਨਾ ਚਾਹੀਦਾ ਸੀ। ਇਹਨਾਂ ਨੂੰ ਵੱਡਾ ਦਿਲ ਕਰਨਾ, ਇਹ ਮੌਜੂਦਾ ਸਰਕਾਰ ਦੇ ਨੁਮਾਇੰਦੇ ਨੇ। ਇਹਨਾਂ ਦੇ
ਵੱਡੇ ਦਿਲ ਵਾਲੀ ਗੱਲ ਹੀ ਲੈ ਲੈਂਦੇ ਆ। ਮੈਂ ਵੀਡੀਓ ਚੋਂ ਹੀ ਹਵਾਲਾ ਦੇ ਰਿਹਾ। ਉਹ ਕਹਿੰਦੇ ਵੀ ਇਹਨਾਂ ਦੇ ਕੈਂਡੀਡੇਟ ਜਿੱਤੇ, ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਜੱਫੀ ਪਾ ਕੇ ਮਿਲਿਆ ਵੀ ਬਹੁਤ ਚੰਗਾ, ਇਹ ਪਰਮਾਤਮਾ ਵੱਲੋਂ ਕਹਿੰਦੇ ਕਿਰਪਾ ਹੁੰਦੀ ਹੈ, ਜਿਹਦੇ ਤੇ ਵੀ ਹੁੰਦੀ ਹੈ। ਥੋੜੇ ਤੁਹਾਡੇ ਤੇ ਹੋਈ, ਥੋੜੀ ਸਾਡੇ ਤੇ ਹੋਈ, ਮੈਂ ਇੱਥੋਂ ਦਾ ਐਮਐਲਏ ਆ, ਮੇਰੇ ਤੇ ਹੋਈ। ਉਹ ਕਹਿੰਦੇ ਮੈਂ ਤਾਂ ਗਲੇ ਲੱਗ ਕੇ ਮਿਲਦਾ ਨਹੀਂ। ਇੱਥੇ ਕਿਸੇ ਲੀਡਰ ਨੇ ਕਿਸੇ ਦੇ ਖਿਲਾਫ ਤੇ ਨਹੀਂ ਕੀਤਾ, ਬੱਚਿਆਂ ਨੇ ਕੀਤਾ ਨਾ। ਬਿਲਕੁਲ। ਤੇ ਵੱਡਾ ਦਿਲ ਤੇ ਇਹਨਾਂ ਨੂੰ ਕਰਨਾ ਚਾਹੀਦਾ ਸੀ। ਤੁਸੀਂ ਤਾਂ ਬੱਚਿਆਂ ਨੂੰ ਅੰਦਰ ਭੇਜਿਆ, ਕਿਸੇ ਲੀਡਰ ਨੇ ਕਿਸੇ ਦੀ ਸ਼ਾਨ ਚ ਖਿਲਾਫ ਤੇ ਨਹੀਂ ਕੁਝ ਬੋਲਿਆ, ਜਾਂ ਇਹਨਾਂ ਦਾ ਕਿਸੇ ਝਾੜੂ ਕਿਸੇ ਲੀਡਰ ਨੇ ਤੇ ਨਹੀਂ ਖਿਲਾਰਿਆ। ਸ਼ਾਨੋ ਸ਼ੌਕਤ ਨਾਲ ਸਾਰੇ ਆਪਣੇ ਆਪਣੇ ਘਰਾਂ 'ਚ ਗਏ, ਸ਼ਾਮ ਨੂੰ ਆਪਣੇ ਘਰਾਂ 'ਚ ਰਹੇ। ਜੇ ਬੱਚਿਆਂ ਨੇ ਖਿਲਾਰਤਾ ਝਾੜੂ ਅਗਰੈਸ਼ਨ 'ਚ ਆ ਗਏ, ਤੁਸੀਂ ਉਹ ਸੀਟ ਨੂੰ ਮੁੱਛ ਦਾ ਸਵਾਲ ਬਣਾਇਆ ਸੀ। ਬੱਚਿਆਂ ਦਾ ਜ਼ੋਰ ਲੱਗਾ, ਬੱਚਿਆਂ ਨੇ ਉਹ ਖਿਲਾਫ ਸਰਕਾਰ ਦੇ ਜਾ ਕੇ ਵੋਟਾਂ ਪਾਈਆਂ ਤੇ ਉਹਨੂੰ ਜੋ ਜਸ਼ਨ 'ਚ ਮਨਾ ਰਹੇ ਸੀ, ਜਸ਼ਨ ਦੇ ਝਾੜੂ ਖਿਲਾਰਤਾ ਤਾਂ ਤੁਸੀਂ ਵੱਡਾ ਦਿਲ ਕਰ ਲੈਂਦੇ। ਤੁਸੀਂ ਜੋ ਜਿੱਤ ਕੇ ਜਿੱਥੇ ਗਿਣਤੀ ਹੋ ਰਹੀ ਸੀ, ਜੋ ਇਹਨਾਂ ਨੇ ਉੱਥੇ ਕੀਤਾ, ਉਹਦੀ ਵੀਡੀਓ ਵੀ ਮੈਂ ਕਹਿੰਦਾ ਐਮਐਲਏ ਸਾਹਿਬ ਤੁਸੀਂ ਖੁਦ ਦੇਖ ਲਓ ਕਿ ਤੁਹਾਡੇ ਬੰਦੇ ਨੇ ਉੱਥੇ ਕੀ ਕੀਤਾ ਉਹਨਾਂ ਦੇ ਬੰਦੇ। ਕਈ ਡੀਜੇ ਚਲਾਏ, ਰੌਲਾ ਪਾਇਆ, ਬੰਦਿਆਂ ਨੂੰ ਇੱਥੋਂ ਤੱਕ ਇਹਨਾਂ ਦੇ ਬੰਦਿਆਂ ਨੇ ਧਮਕੀਆਂ ਦਿੱਤੀਆਂ ਕਿ ਤੁਸੀਂ ਆਪਣੇ ਪਟਾਕੇ ਚਲਾਏ, ਕਈ ਕੁਝ ਕੀਤਾ। ਜਿਹੜੇ ਯੰਗ ਬੱਚੇ ਸੀ, ਇੱਕ ਸਾਡੇ ਕੈਂਡੀਡੇਟ ਹਾਰਿਆ, ਉਹਦੇ ਬੱਚਿਆਂ ਨੂੰ ਬੁਲਾ ਕੇ ਧਮਕੀਆਂ ਦਿੱਤੀਆਂ। ਉਹ ਮੌਕੇ ਤੇ ਉਹ ਫਿਰ ਵੀ ਵੱਡਾ ਦਿਲ ਕਰਕੇ ਘਰ ਚਲੇ ਗਏ। ਠੀਕ ਹੈ ਜੀ, ਆਪਾਂ ਹਾਰੇ ਹਾਂ, ਚੁੱਪਚਾਪ ਚਲੋ ਘਰੀ ਚੱਲੀਏ। ਕਈਆਂ ਦੇ ਇੱਕ ਬੰਦ ਇਹ ਕਹਿ ਰਿਹਾ ਕਿ ਇੱਕ ਸਿੱਧਾ ਕੈਂਡੀਡੇਟ ਸਾਡਾ ਹਲਦੀ ਦਾ ਕੰਮ ਕਰਦਾ ਹੈ, ਉਹਦੇ ਘਰ ਦੇ ਬਾਹਰ ਜਾ ਕੇ ਇਹਨਾਂ ਨੇ ਹਲਦੀ ਵੀ ਖਿਲਾਰੀ ਸੀ। ਅੱਛਾ, ਉਹ ਕਾਰੋਬਾਰ ਹਲਦੀ ਦਾ ਕਰਦੇ। ਹਾਂ, ਉਹਦਾ ਨਿਕਨੇਮ ਹਲਦੀ ਵੀ ਕਹਿੰਦੇ ਨੇ ਸ਼ਹਿਰ 'ਚ ਜਾਣ। ਉਹਦੇ ਘਰ ਦੇ ਬਾਹਰ ਜਾ ਕੇ ਹਲਦੀ ਖਿਲਾਰੀ ਗਈ, ਉਹ ਤੇ ਚੁੱਪ ਕਰਕੇ ਬੈਠਾ ਰਿਹਾ। ਉਦੋਂ ਐਮਐਲਏ ਸਾਹਿਬ ਨੂੰ ਇਹ ਪ੍ਰਵਚਨ ਆਪਣੇ ਬੰਦਿਆਂ ਨੂੰ ਕਿਉਂ ਨਹੀਂ ਦਿੰਦੇ ਕਿ ਜੋ ਤੁਹਾਡੇ ਬੰਦਿਆਂ ਨੇ ਕੀਤਾ, ਇਹਦਾ ਮਤਲਬ ਤੁਸੀਂ ਸਰਕਾਰ 'ਚ ਹੋ ਤਾਂ ਤੁਸੀਂ ਜਿਹੜੀ ਮਰਜ਼ੀ ਗੁੰਡਾਗਰਦੀ ਕਰ ਸਕਦੇ ਹੋ। ਅੱਛਾ, ਇੱਕ ਤੁਸੀਂ ਹੋਰ ਚੀਜ਼ ਦੱਸ ਰਹੇ ਸੀ ਕਿ ਜਿਹੜੀ ਇਹ ਕਾਰਵਾਈ ਹੋਈ ਹੈ, ਇਹ ਕਾਰਵਾਈ ਕਰਨ ਦੀ ਗੱਲ ਚਲਦੀਆਂ ਇਲੈਕਸ਼ਨਾਂ ਦੇ ਦੌਰਾਨ ਵੀ ਕਹੀ ਗਈ ਸੀ, ਧਮਕੀਆਂ ਨੂੰ ਆਵਾਜ਼ 'ਚ ਇਸੇ ਵਾਰਡ ਦੇ ਵਿੱਚ ਕਿਹਾ ਗਿਆ ਸੀ ਕਿ ਤੁਹਾਡੇ ਬੱਚੇ ਅਸੀਂ ਚੁਕਵਾਣੇ ਨੇ, ਔਰ ਇਹਨਾਂ ਨੇ ਉਹ ਇਲੈਕਸ਼ਨ ਤੋਂ ਬਾਅਦ ਚੁਕਵਾ ਕੇ ਗੱਲ ਪੁਗਾਈ ਆਪਣੀ ਕਿ ਅਸੀਂ ਤੁਹਾਨੂੰ ਕਿਹਾ ਸੀ ਤੁਹਾਡੇ ਬੱਚੇ ਚੁਕਾਣੇ ਨੇ, ਉਹ ਚੁਕਾ ਕੇ ਦਿਖਾਏ ਇਹਨਾਂ ਨੇ, ਔਰ ਪੁਲਿਸ ਦੇ ਪ੍ਰਸ਼ਾਸਨ ਦੀ ਹੈਲਪ ਨਾਲ ਚੁਕਾਏ। ਇਹ ਇੱਥੇ ਤੱਕ ਗਿਰ ਚੁੱਕੇ ਨੇ ਕਿ ਬੱਚਿਆਂ ਦੇ ਭਵਿੱਖ ਤੇ ਵੀ ਇਹਨਾਂ ਨੇ ਸੋਚਿਆ ਨਹੀਂ ਕਿ ਬੱਚਿਆਂ ਦੇ ਭਵਿੱਖ ਤੇ ਕੀ ਅਸਰ ਪਊਗਾ। ਇੱਕ ਬੱਚਾ ਜਿਹੜਾ 2 ਦਿਨ ਹਾਰਡਕੋਰ ਕ੍ਰਿਮੀਨਲਸ ਨਾਲ ਰਹਿ ਕੇ ਆਇਆ, ਉਹਦੇ ਦਿਮਾਗ ਦਾ, ਉਹਦੇ ਮੈਂਟਲ ਸੈਟਅਪ ਕਿਦਾਂ ਦਾ ਹੋਊਗਾ, ਇਹ ਸੋਚਣ ਦੀ ਲੋੜ ਸੀ ਇੱਥੇ ਦੇ ਐਮਐਲਏ ਨੂੰ ਤੇ ਇੱਥੇ ਦੀ ਸਰਕਾਰ ਨੂੰ ਤੇ ਇੱਥੇ ਦੇ ਪੁਲਿਸ ਪ੍ਰਸ਼ਾਸਨ ਨੂੰ। ਮੈਂ ਉਹੀ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਸੀ, ਉਹ ਬੱਚੇ ਨੂੰ ਤੁਸੀਂ ਲੈ ਆਏ ਹੋ, ਉਹਦੀ ਮਾਨਸਿਕ ਹਾਲਤ ਇਸ ਸਮੇਂ ਕਿਹੋ ਜਿਹੀ ਹੈ, ਉਸ ਦਾ ਪਰਿਵਾਰਕ ਪਿਛੋਕੜ ਕਿਹੋ ਜਿਹਾ ਹੈ? ਆਮ ਪਰਿਵਾਰ ਨੇ ਜੀ, ਮਿਹਨਤਕਸ਼ ਪਰਿਵਾਰ ਹੈ, ਗੁਰਸਿੱਖ ਪਰਿਵਾਰ ਹੈ, ਮਿਹਨਤ ਕਰਕੇ ਆਪਣੀ ਰੋਜ਼ੀ ਰੋਟੀ ਖਾਂਦੇ ਨੇ। ਔਰ ਉਸ ਬੱਚੇ ਨੇ ਤੇ ਝਾੜੂ ਵੀ ਨਹੀਂ ਖਿਲਾ ਰਿਹਾ, ਉਹਦਾ ਬੱਚਾ ਲੱਡੂ ਵੰਡ ਰਿਹਾ ਸੀ। ਠੀਕ ਹੈ, ਬਸ ਉਹਨੂੰ ਉਸ ਲਪੇਟ 'ਚ ਲੈਣੀ ਸੀ। ਉਹ ਬੱਚਾ ਉਹਨਾਂ ਨਾਲ ਕਿਉਂ ਚੱਲ ਰਿਹਾ ਸੀ ਇਲੈਕਸ਼ਨ ਦੇ ਵਿੱਚ, ਇਹ ਇਸ ਗੱਲ ਦਾ ਗੁੱਸਾ ਸੀ ਜਿਹੜਾ ਉਹਨਾਂ ਨੇ ਉਸ ਬੱਚੇ ਨਾਲ ਕੱਢਿਆ। ਔਰ ਇਸ ਦੀ ਇੱਕ ਹੋਰ ਇੰਪੋਰਟੈਂਟ ਗੱਲ ਹੈ ਕਿ ਉਹ ਜਦੋਂ ਬੱਚਾ ਚੱਕਿਆ ਗਿਆ, ਉਹਦੀ ਸੀਸੀਟੀਵੀ ਸਾਡੇ ਕੋਲ ਹੈ, ਅਸੀਂ ਦਿਖਾਈ ਵੀ ਹੈ ਕਿ 10:16 ਤੇ ਬੱਚਾ ਚੱਕਿਆ ਗਿਆ। ਜਦੋਂ ਚੱਕਿਆ ਗਿਆ ਬੱਚਾ, ਸਾਰੇ ਕਾਂਗਰਸ ਪਾਰਟੀ ਦੇ ਅਹੁਦੇਦਾਰ, ਲੀਡਰ ਸਾਰੇ ਪਹੁੰਚ ਗਏ ਥਾਣੇ ਦੇ ਬਾਹਰ। ਅਸੀਂ ਇਹ ਰਿਟਨ ਐਪਲੀਕੇਸ਼ਨ ਵੀ ਦਿੱਤੀ ਉੱਥੇ ਕਿ ਬਿਨਾਂ ਨੋਟਿਸ, ਬਿਨਾਂ ਪਰਵਾਨਾ, ਬਿਨਾਂ ਐਫਆਈਆਰ ਦੀ ਕਾਪੀ ਦਿੱਤੇ ਬਿਨਾਂ ਅਰਸ਼ਦੀਪ ਪੁੱਤਰ ਹਰਦੀਪ ਸਿੰਘ ਵਾਸੀ ਹੈ ਪਰ ਉਹ ਥਾਣੇ ਲਿਆਉਣ ਸੰਬੰਧੀ ਇਲੀਗਲ ਡਿਟੈਂਸ਼ਨ ਕੀਤੀ। ਤੁਸੀਂ ਕਿਹੜੀ ਐਫਆਈਆਰ ਦੀ ਕਾਪੀ ਦਿਓ? ਸੁਪਰੀਮ ਕੋਰਟ ਦੀਆਂ ਇਨਸਟਰਕਸ਼ਨਸ ਨੇ, ਤੁਸੀਂ ਗਰਾਊਂਡ ਆਫ ਅਰੈਸਟ ਦੱਸ ਕੇ ਜਾਣਾ ਹੈ। ਔਰ ਜਿਸ ਐਫਆਈਆਰ ਦੇ ਵਿੱਚ 7 ਸਾਲ ਜਾਂ 7 ਸਾਲ ਤੋਂ ਘੱਟ ਦੀ ਸਜ਼ਾ ਹੈ, ਉਹਦੇ ਵਿੱਚ ਤੁਸੀਂ ਸਿੱਧਾ ਅਰੈਸਟ ਨਹੀਂ ਕਰ ਸਕਦੇ ਬੱਚੇ ਨੂੰ, ਕਿਸੇ ਵੀ ਬੰਦੇ ਨੂੰ, ਬੱਚਾ ਛੱਡ ਕੇ ਕਿਸੇ ਵੀ ਬੰਦੇ। ਇਹਨਾਂ ਨੇ ਚੱਕ ਲਿਆ ਉੱਥੇ ਬੱਚਾ। ਜਦੋਂ ਰੌਲਾ ਪੈ ਗਿਆ, ਫਿਰ ਇਹਨਾਂ ਨੇ ਇਹ 12:05 ਤੇ ਦਰਜ ਕੀਤੀ। 2 ਘੰਟੇ ਪਹਿਲਾਂ ਬੱਚਾ ਨੇ ਇਲੀਗਲ ਡਿਟੇਨ ਕੀਤਾ ਗਿਆ ਉੱਥੇ। ਇਹ ਜਵਾਬ ਦੇਣਗੇ ਜਿਹੜੇ ਅੱਜ ਐਮਐਲਏ ਸਾਹਿਬ ਮਤਾਂ ਦੇ ਰਹੇ ਨੇ ਵੀਡੀਓ ਪਾ ਕੇ। ਮੈਂ ਸਵਾਲ ਪੁੱਛਣਾ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਐਮਐਲਏ ਸਾਹਿਬ, ਬੱਚਾ 10:16 ਤੇ ਚੱਕਿਆ ਗਿਆ ਤੇ ਜਿਹੜਾ ਪਰਚਾ 12:05 ਤੇ ਕਿਉਂ ਦਰਜ ਹੋਇਆ? ਪਹਿਲਾਂ ਕਿਉਂ ਦਰਜ ਕਰਕੇ ਬੱਚਾ ਕਿਉਂ ਨਹੀਂ ਚੁੱਕਿਆ ਗਿਆ? ਜੇ ਉਹ 2 ਘੰਟਿਆਂ ਦੌਰਾਨ ਬੱਚੇ ਨਾਲ ਕੋਈ ਅਣਹੋਣੀ ਹੋ ਜਾਵੇ, ਨਾਲੇ ਤੁਸੀਂ ਇਹ ਵੀ ਦੱਸ ਰਹੇ ਸੀ ਕਿ ਉਹਨੂੰ ਪ੍ਰਾਈਵੇਟ ਗੱਡੀ 'ਚ ਲੈ ਕੇ ਗਏ ਨੇ ਨਾ। ਸੀਸੀਟੀਵੀ 'ਚ ਕਲੀਅਰ ਹੈ ਕਿ ਉਹਨੂੰ 3 ਗੱਡੀਆਂ ਆਈਆਂ ਜਿਵੇਂ ਕਿਸੇ ਗੈਂਗਸਟਰ ਨੂੰ ਚੱਕਣ ਆਉਂਦੀਆਂ ਨੇ। ਉਹਦੀ ਦੁਕਾਨ ਤੇ ਆਈਆਂ, ਫੋਨ ਤੇ ਐਸਐਚਓ ਇਨਸਟਰਕਸ਼ਨਸ ਲੈ ਰਿਹਾ ਸੀ। ਜਿਹੜਾ ਨਾਮ ਬੋਲਿਆ ਗਿਆ, ਉਹ ਬੱਚੇ ਨੇ ਬੋਲਿਆ ਤੇਰਾ ਨਾਂ ਕੀ ਕਾਕਾ? ਉਹ ਕਹਿੰਦਾ ਆ ਜਾ। ਉਹਨੇ ਕਿਹਾ ਜੀ ਚੱਕ ਲਿਆ। ਇਹ ਵੌਇਸ ਰਿਕਾਰਡ ਹੈ। ਇਹਨਾਂ ਨੂੰ ਸ਼ਾਇਦ ਭੁੱਲ ਗਿਆ ਉੱਥੇ ਸੀਸੀਟੀਵੀ ਕੈਮਰਾ ਲੱਗਾ ਸੀ ਜਿਹਦੀ ਵੌਇਸ ਰਿਕਾਰਡ ਹੁੰਦੀ ਸੀ। ਇਹ ਐਸਐਚਓ ਇਨਸਟਰਕਸ਼ਨਸ ਲੈ ਰਿਹਾ ਸੀ। ਹੁਣ ਇਹ ਕਿਹਦੇ ਕੋਲ ਇਨਸਟਰਕਸ਼ਨਸ ਲੈ ਰਿਹਾ ਸੀ? ਇਹ ਐਸਐਚਓ ਦੱਸੇਗਾ ਕਿ ਮੈਂ ਕਿਹਦੇ ਕੋਲ ਇਨਸਟਰਕਸ਼ਨ ਲੈ ਕੇ ਬੱਚਾ ਚੱਕਿਆ। ਫਿਰ ਬੱਚਾ ਚੱਕ ਕੇ ਉਹਨੂੰ ਪ੍ਰਾਈਵੇਟ ਗੱਡੀ 'ਚ ਬਿਠਾਇਆ। ਉਸ ਬੱਚੇ ਨਾਲ ਕੋਈ ਅਨਹੋਣੀ ਹੋ ਜਾਂਦੀ ਤੇ ਕੌਣ ਜ਼ਿੰਮੇਵਾਰ ਸੀ ਉਹਦਾ? ਬਿਲਕੁਲ। ਉਹਦੇ ਮਾਂ-ਬਾਪ ਜਿਹੜੇ ਬਿਮਾਰ ਨੇ, ਉਹਨਾਂ ਨਾਲ ਕੁਝ ਇਨਸੀਡੈਂਟ ਹੋ ਜਾਂਦਾ, ਉਹ ਸਟ੍ਰੈਸ ਨਾਲ ਕੁਝ ਉਹਨਾਂ ਨੂੰ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਸੀ?
ਮੈਂ ਤੁਹਾਨੂੰ ਉਹਨਾਂ ਦੀ ਮਾਂ-ਬਾਪ ਦੀ ਵੀਡੀਓ ਵੀ ਦਿਖਾਈ ਹੈ, ਕਿੱਦਾਂ ਉਹ ਰੋ ਰਹੇ ਨੇ, ਕਲਪ ਰਹੇ ਨੇ, ਥਾਣੇ ਦੇ ਬਾਹਰ ਬੈਠੇ 2 ਦਿਨ ਧਰਨਾ ਚੱਲਦਾ ਰਿਹਾ, ਉਹ ਮਾਂ-ਬਾਪ ਉੱਥੇ ਬੈਠਾ ਰਿਹਾ। ਇਹ ਕਿਤੇ ਗਿਲਜੀਆਂ ਸਾਹਿਬ ਤੁਸੀਂ ਤਾਂ ਐਡਵੋਕੇਟ ਹੋ, ਤੁਸੀਂ ਇਹ ਚੀਜ਼ਾਂ ਚੋਂ ਨਿਕਲਦੇ ਵੜਦੇ ਰਹਿੰਦੇ ਹੋ, ਤੁਸੀਂ ਦੇਖਦੇ ਰਹਿੰਦੇ ਹੋ, ਪਰ ਤੁਸੀਂ ਕਦੀ ਐਂ ਦੇਖਿਆ ਵੀ ਕਿਸੇ ਪਾਰਟੀ ਦੇ ਸਿੰਬਲ ਹੈ ਜਿਹੜਾ ਉਸ ਦੇ ਨਾਲ ਕੀਤੀ ਗਈ ਛੇੜਛਾੜ ਜਾਂ ਉਸ ਦੇ ਨਾਲ ਕੁਝ ਵੀ ਹੋਵੇ ਉਹਨੂੰ ਬੇਅਦਬੀ ਕੰਸੀਡਰ ਕੀਤਾ ਜਾਂਦਾ ਜਾਂ ਲਾਅ ਕੀ ਕਹਿੰਦਾ ਹੈ ਇਸ ਤੇ? 70 ਸਾਲ 'ਚ ਪਹਿਲੀ ਵਾਰੀ ਹੋਇਆ, ਮੈਂ ਕਹਿ ਰਿਹਾ ਜੱਗੋਂ 13ਵੀਂ ਹੋਈ ਇੱਥੇ। 70 ਸਾਲ 'ਚ ਪਹਿਲੀ ਵਾਰ ਹੋਇਆ ਕਿਸੇ ਪਾਰਟੀ ਦੇ ਸਿੰਬਲ ਨੂੰ ਬੇਅਦਬੀ ਨਾਲ ਕੰਪੇਅਰ ਕੀਤਾ ਗਿਆ। ਸ਼ਾਇਦ ਇਸੇ ਕਰਕੇ ਉਹਨਾਂ ਨੂੰ ਉਸ ਦੇ ਲਈ ਜਿਹੜੀਆਂ ਪ੍ਰੋਪਰ ਧਾਰਾਵਾਂ ਨੇ ਉਹ ਵੀ ਨਹੀਂ ਲੱਗੀਆਂ। ਉਹਨਾਂ ਨੇ BNSS ਦੇ ਤਹਿਤ 751 ਬਣਾਈ। 751 ਇਸ ਕਰਕੇ ਬਣਾਈ ਕਿ ਉਹਨੂੰ ਪਤਾ ਲੱਗ ਰਿਹਾ ਕਿ ਬੇਅਦਬੀ ਦਾ ਕਾਨੂੰਨ 'ਚ ਵਿੱਚ ਅਸੀਂ FIR ਦਰਜ ਨਹੀਂ ਕਰ ਪਾਵਾਂਗੇ ਬੱਚਾ, ਸਾਨੂੰ ਉਹਦੀ ਡਿਸਕ੍ਰਿਪਸ਼ਨ ਦੇਣੀ ਪਊਗੀ, ਇਨਕੁਆਇਰੀ ਕਰਨੀ ਪਊਗੀ। ਇਸ ਕਰਕੇ ਬੱਚੇ ਨੂੰ ਅੰਦਰ ਰੱਖਣਾ ਮੁੱਚ ਦਾ ਸਵਾਲ ਬਣਾਇਆ ਸਰਕਾਰ ਨੇ, ਤੇ ਇਸ ਕਰਕੇ ਉਹਨੂੰ 751 ਚੀਜ਼ ਲਿਆ, ਜਿਹੜਾ ਕਿ ਬੇਲੇਬਲ ਅਫੈਂਸ ਹੈ। ਬੇਲੇਬਲ ਅਫੈਂਸ ਹੈ, ਮੌਕੇ ਤੇ ਬੇਲ ਦੇਣੀ। 2 ਦਿਨ ਉਸ ਬੱਚੇ ਨੂੰ ਕਿਸੇ ਅਫਸਰ ਨੂੰ ਸਪੈਸ਼ਲੀ ਦਿਨ ਚੁਣਿਆ ਗਿਆ, ਸ਼ਨੀ ਐਤਵਾਰ, ਕਿ ਕੋਈ ਅਫਸਰ ਨਾ ਮਿਲੇ ਇਹਨਾਂ ਨੂੰ। ਅਫਸਰ ਭਜਾ ਦਿੱਤੇ ਗਏ, ਫੋਨ ਬੰਦ ਕਰਾ ਦਿੱਤੇ ਗਏ, ਤਾਂ ਕਿ ਬੱਚੇ ਨੂੰ ਅਸੀਂ 2 ਦਿਨ ਅੰਦਰ ਰੱਖਣਾ ਹੈ। ਕੋਈ ਗੱਲ ਨਹੀਂ, ਪਰਮਾਤਮਾ ਦੇਖਦਾ, ਤੁਸੀਂ ਬੱਚੇ ਨੂੰ ਅੰਦਰ ਰੱਖ ਲਿਆ, ਉਹ ਪਰਮਾਤਮਾ ਦੇ ਘਰ ਦੇਰ ਹੈਗੀ, ਅੰਧੇਰ ਨਹੀਂ ਹੈਗਾ ਜੀ। ਵੈਸੇ ਤਾਂ ਗੱਲਾਂ ਚੱਲ ਰਹੀਆਂ ਨੇ ਕਿ SIR ਹੋ ਰਹੀ ਹੈ, ਨਾਲ ਸੈਂਸਸ ਹੋ ਰਿਹਾ ਹੈ, ਇਹਦੇ ਕਰਕੇ ਚੋਣਾਂ ਸਮੇਂ ਤੋਂ ਪਹਿਲਾਂ ਹੋਣ ਦੀ ਤਿਆਰੀ ਲੱਗ ਰਹੀ ਹੈ। ਪਰ ਤੁਸੀਂ ਇਹੋ ਜਿਹੀਆਂ ਘਟਨਾਵਾਂ ਜਦੋਂ ਕਿਤੇ ਵੀ ਹੁੰਦੀਆਂ ਨੇ ਇਲੈਕਸ਼ਨਸ ਦੇ ਸਮੇਂ ਦੇ ਵਿੱਚ, ਤੁਸੀਂ ਇਹਨੂੰ ਐ ਨਹੀਂ ਦੇਖਦੇ? ਮੈਨੂੰ ਨਿੱਜੀ ਤੌਰ ਤੇ ਐ ਲੱਗ ਰਿਹਾ ਜਿਵੇਂ ਵੀ ਆਉਣ ਵਾਲੀਆਂ ਚੋਣਾਂ ਦੀ ਤਿਆਰੀ ਹੋਵੇ, ਵੀ ਭਾਈ ਤੁਸੀਂ ਪਹਿਲਾਂ ਹੀ ਦੇਖ ਲਓ ਵੀ ਸਾਡੇ ਕੋਲ ਆਹ ਤਰੀਕੇ ਨੇ ਐਕਸ਼ਨ ਲੈਣ ਦੇ, ਜੇਕਰ ਤੁਸੀਂ ਦੂਜੇ ਪਾਸੇ ਚੱਲਣਾ ਹੈ ਤਾਂ ਤੁਹਾਨੂੰ ਜੇਲ੍ਹ ਦੇਖਣੀ ਪਊਗੀ, ਨਹੀਂ ਤਾਂ ਸ਼ਾਂਤੀ ਨਾਲ ਸਾਡੇ ਹੱਲ ਖੜ ਜਾਓ। ਬਾਈ ਜੀ, ਇਹ ਤਾਂ ਅੱਜ ਤਾਂ ਪੰਜਾਬ ਪੁਲਿਸ ਇਹਨਾਂ ਨਾਲ ਚੱਲ ਰਹੀ ਹੈ, ਤੇ ਜਦੋਂ ਇਲੈਕਸ਼ਨ ਕੋਡ ਲੱਗ ਜਾਊਗਾ ਤਾਂ ਪੰਜਾਬ ਪੁਲਿਸ ਤਾਂ ਇਹਨਾਂ ਦੇ ਕੰਟਰੋਲ 'ਚ ਨਹੀਂ ਰਹਿਣੀ। ਫਿਰ ਇਹਨਾਂ ਦਾ ਹਾਲਤ ਕੀ ਹੋਣਗੇ? ਫਿਰ ਲੋਕ ਦੱਸਣਗੇ ਇਹਨਾਂ ਨੂੰ। ਲੋਕਾਂ ਨਾਲ ਜੋ ਵਧੀਕੀਆਂ ਕੀਤੀਆਂ, ਜਾ ਕੇ ਲੋਕਾਂ ਕੋਲ ਵੋਟਾਂ ਮੰਗਣ ਬਿਨਾਂ ਪੁਲਿਸ ਤੋਂ, ਜਾ ਕੇ ਪੰਜਾਬ ਪੁਲਿਸ, ਅਸੀਂ ਤਾਂ ਬਿਨਾਂ ਪੁਲਿਸ ਤੋਂ ਤੁਰੇ ਫਿਰਦੇ ਹਾਂ, ਲੋਕਾਂ 'ਚ ਰਹਿ ਰਹੇ ਹਾਂ। ਧਰਨਾ ਲਾਇਆ ਇਹਨਾਂ ਦੇ ਸਾਹਮਣੇ, ਧਰਨਾ ਸਰਕਾਰ ਦੇ ਵਿੱਚ ਇਹਨਾਂ ਦੇ ਸਾਹਮਣੇ ਇੱਕ 'ਚ ਜਾ ਕੇ ਵੱਜੇ ਆ। ਉਹ ਧਰਨੇ ਨੂੰ ਲੈ ਕੇ ਕਹਿ ਰਹੇ ਸੀ, ਕਹਿੰਦੇ ਜੇ ਕੋਈ ਗਲਤ ਕਰੂਗਾ ਫਿਰ ਉਹਨੂੰ ਭੁਗਤਣਾ ਪਊਗਾ, ਜਿੰਨੇ ਮਰਜ਼ੀ ਧਰਨੇ ਲਾ ਲਓ। ਕਹਿੰਦੇ ਮੈਂ ਕਿਹਾ ਜੀ MLA ਸਾਹਿਬ, ਪਿਛਲੇ 4 ਸਾਲ ਤੋਂ ਤੁਹਾਡੀ ਹਿੱਕ 'ਚ ਵੱਜਨੇ ਪਿਆ ਕੇ, ਜੋ ਤੁਹਾਡੇ ਕੋਲ ਹੁੰਦਾ ਕਰ ਲਓ। ਡਰ ਕੇ ਬੈਠੇ ਤੇ ਨਹੀਂ ਘਰ। ਤੁਹਾਡੀ ਹਰ ਵਧੀਕੀ ਦਾ ਜਵਾਬ ਮਿਲੇਗਾ, ਤੁਸੀਂ ਜੋ ਕਾਰਵਾਈ ਹੋ ਸਕਦੀ ਕਰ ਲਿਓ, ਕੋਈ ਗੱਲ ਨਹੀਂ। ਆਪੋਜੀਸ਼ਨ ਦਾ ਕੰਮ ਹੁੰਦਾ ਮੁੱਦੇ ਚੱਕਣਾ, ਅਸੀਂ ਚੱਕਾਂਗੇ। ਜੇ ਤੁਹਾਨੂੰ ਤਕਲੀਫ ਹੁੰਦੀ ਤੁਸੀਂ ਕਰੀ ਜਾਓ, ਅਸੀਂ ਕੀ ਕਰ ਸਕਦੇ ਹਾਂ? ਜੇ ਤੁਹਾਨੂੰ ਸੱਚ ਜਾਂ ਜ਼ਮੀਨੀ ਹਕੀਕਤ ਨਹੀਂ ਪਸੰਦ ਤਾਂ ਤੁਸੀਂ ਪ੍ਰੋਬਲਮ ਤੁਹਾਡੀ ਹੈ, ਸਾਡੀ ਨਹੀਂ। ਅਸੀਂ ਤਾਂ ਆਵਾਜ਼ ਚੁੱਕਣੀ ਹੈ। ਸਾਨੂੰ ਇੱਥੇ ਦੇ ਲੋਕਾਂ ਨੇ ਆਪੋਜੀਸ਼ਨ ਦਾ ਰੋਲ ਦਿੱਤਾ, ਅਸੀਂ ਸਿਰ ਮੱਥੇ ਪ੍ਰਵਾਨ ਕੀਤਾ, ਅਸੀਂ ਉਹ ਰੋਲ ਪਲੇ ਕਰ ਰਹੇ ਹਾਂ। ਤੁਹਾਨੂੰ ਲੋਕਾਂ ਨੇ ਸਰਕਾਰ ਦੇ ਵਿੱਚ ਨੁਮਾਇੰਦਾ ਬਣਾ ਕੇ ਭੇਜਿਆ, ਤੁਹਾਡਾ ਜਿਹੜਾ ਰੋਲ ਹੈ ਤੁਸੀਂ ਆਪਣਾ ਰੋਲ ਪਲੇ ਕਰੋ, ਜਿਹੜਾ ਸਾਡਾ ਰੋਲ ਹੈ ਅਸੀਂ ਪਲੇ ਕਰਾਂਗੇ। ਜੇ ਸਾਡੇ ਬੋਲਣ ਨਾਲ ਤੁਹਾਨੂੰ ਤਕਲੀਫ ਹੁੰਦੀ ਹੈ, ਉਹਦੇ 'ਚ ਸਾਡੇ ਕੋਲ ਕੋਈ ਇਲਾਜ ਨਹੀਂ, ਤੁਸੀਂ ਉਹਦਾ ਇਲਾਜ ਆਪ ਖੁਦ ਸੋਚੋ ਕੀ ਹੋ ਸਕਦਾ। ਨਾ ਅਸੀਂ ਤੁਹਾਡੀ ਧਮਕੀਆਂ ਤੋਂ ਕੱਲ੍ਹ ਡਰੇ ਸੀ, ਨਾ ਅੱਜ ਡਰੇ ਹਾਂ, ਨਾ ਅੱਗੇ ਡਰਨਾ ਹੈ। ਅੱਛਾ, ਹੁਣ ਅੰਤ ਦੇ ਵਿੱਚ ਇਹ ਜ਼ਰੂਰ ਦੱਸ ਦਿਓ ਵੀ ਹੁਣ ਇਸ ਤਰੀਕੇ ਦੇ ਨਾਲ ਜਦੋਂ ਇੱਕ ਵਾਰੀ ਕਹਿੰਦੇ ਵੀ ਸ਼ਹਿਦ ਨਹੀਂ, ਗੱਲ ਪੈਸੇ ਦੀ ਹੁੰਦੀ, ਵੀ ਪੈਸਾ ਪੈ ਜਾਂਦਾ, ਇਹ ਹੁਣ ਪੈਸਾ ਪੈ ਗਿਆ, ਵੀ ਇੱਕ ਮਾਮਲਾ ਦਰਜ ਹੋ ਗਿਆ। ਹੁਣ ਇਸ ਤੋਂ ਬਾਅਦ ਜਿੱਥੇ ਚੋਣਾਂ ਹੋਣਗੀਆਂ ਜਾਂ ਕੋਈ ਵੀ ਆਪਣਾ ਵਿਰੋਧ ਦਰਜ ਕਰਾਉਣ ਦਾ ਤਰੀਕਾ ਵੀ ਹੈ ਲੋਕਾਂ ਦਾ, ਜਿਹੜੀ ਸੱਤਾ ਦੇ ਵਿੱਚ ਪਾਰਟੀ ਹੁੰਦੀ ਹੈ ਉਹਦੇ ਖਿਲਾਫ ਪ੍ਰਦਰਸ਼ਨ ਹੁੰਦੇ ਨੇ, ਪ੍ਰਦਰਸ਼ਨ ਦੇ ਵਿੱਚ ਇਹ ਤਰੀਕੇ ਆਮ ਤੌਰ ਤੇ ਵਰਤੇ ਜਾਂਦੇ ਨੇ। ਹੁਣ ਜਦੋਂ ਇਹ ਪੈਸਾ ਪੈ ਗਿਆ ਤਾਂ ਹੁਣ ਝਾੜੂ ਨੂੰ ਲੋਕ ਸਤਿਕਾਰ ਦੇਣ ਜਾਂ ਝਾੜੂ ਨਾਲ ਕੀ ਕੀਤਾ ਜਾਵੇ? ਫਿਰ ਮੇਰੀ ਤਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਜਿੱਥੇ ਵੀ ਝਾੜੂ ਵਾਲਾ ਲੰਘਦਾ ਹੋਵੇ, ਝਾੜੂ ਆਪਣਾ ਅੰਦਰ ਰੱਖ ਲਿਓ। ਇਹਨਾਂ ਸਾਹਮਣੇ ਨਾ ਤੇ ਝਾੜੂ ਮਾਰਿਓ, ਨਾ ਸਫਾਈ ਕਰਿਓ। ਇਹਨਾਂ ਦਾ ਪਤਾ ਨਹੀਂ ਕਿਹੜੀ ਗੱਲ ਨੂੰ ਤੁਹਾਡੇ ਤੇ ਗੁੱਸਾ ਆ ਜੇ ਤੇ ਤੁਹਾਡੇ ਤੇ ਝਾੜੂ ਤੇ ਬੇਅਦਬੀ ਦਾ ਪਰਚਾ ਕਰਾ ਦੇਣ। ਜਾਂ ਝਾੜੂ ਨੂੰ ਇੱਕ ਫਰੇਮ ਦੇ ਵਿੱਚ ਮੜ ਕੇ ਅੰਦਰ ਰੱਖ ਲਿਓ, ਹੱਥ ਨਾ ਲਾਇਓ, ਕਿਉਂਕਿ ਇਹਨਾਂ ਦਾ ਕੋਈ ਪਤਾ ਨਹੀਂ ਕਿਸ ਤੇ ਪਰਚਾ ਕਰਾ ਦੇਣਗੇ। ਇਹ ਨਾਰਥ ਵਾਲੇ ਕਿਮ ਜੋਂਗ ਉਨ ਹੁਣਾਂ ਵਾਲੀ ਗੱਲ ਨਹੀਂ ਹੋਗੀ। ਉਹਨਾਂ ਦੇ ਉੱਥੇ ਇਹ ਰੂਲ ਹੈ ਕਿ ਤੁਸੀਂ ਉਹਨਾਂ ਦੇ ਫੋਟੋ ਤੇ ਕੱਪੜਾ ਜ਼ਰੂਰ ਮਾਰਨਾ, ਜੇਕਰ ਧੂਲ ਪਾਈ ਜਾਂਦੀ ਹੈ ਤਾਂ ਤੁਹਾਡੇ ਤੇ ਕਾਰਵਾਈ ਹੋਊਗੀ। ਜੇਕਰ ਤੁਹਾਡੇ ਘਰ ਦੇ ਅੰਦਰ ਅੱਗ ਲੱਗ ਗਈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਕਿਮ ਜੋਂਗ ਉਨ ਦੀ ਫੋਟੋ ਲੈ ਕੇ ਭੱਜਣਾ ਪਊਗਾ ਵੀ ਉਹ ਨਾ ਸੜ ਜਾਵੇ, ਵੀ ਨਹੀਂ ਤਾਂ ਤੁਹਾਡੇ ਤੇ ਫੇਰ ਵੀ ਕਾਰਵਾਈ ਹੋਊਗੀ। ਇਹ ਤਾਨਾਸ਼ਾਹੀ ਰਵੱਈਆ ਹੈ। ਸ਼ਾਇਦ ਇੱਥੇ ਦੇ ਇਹ ਪੰਜਾਬ ਦੇ ਕਿੰਗ ਜੋਂਗ ਬਣ ਗਏ ਨੇ, ਇਹ ਉਸ ਰੋਲ 'ਚ ਆ ਗਏ ਨੇ। ਤੇ ਮੇਰੀ ਤਾਂ ਬੇਨਤੀ ਸਫਾਈ ਕਰਮਚਾਰੀਆਂ ਨੂੰ ਵੀ, ਆਪਣੀ ਮਾਵਾਂ ਭੈਣਾਂ ਨੂੰ ਵੀ, ਕਿ ਝਾੜੂ ਫੇਰਨਾ ਬੰਦ ਕਰ ਦਿਓ। ਇਹਨਾਂ ਦਾ ਕੋਈ ਪਤਾ ਨਹੀਂ, ਪਰਚਾ ਕਰਾ ਦੇਣ। ਤੇ ਇਸ ਸਰਕਾਰ ਨੂੰ ਬੇਨਤੀ ਹੈ, ਜਿੱਥੇ ਤੁਸੀਂ ਇੰਨੇ ਸਪੈਸ਼ਲ ਸੈਸ਼ਨ ਸੱਦੇ ਨੇ, ਇੰਨਾ ਕਾਨੂੰਨ ਬਣਾਇਆ, ਇੱਕ ਇਹ ਵੀ ਕਾਨੂੰਨ ਬਣਾ ਦਿਓ ਕਿ ਪੰਜਾਬ 'ਚ
ਅੱਜ ਤੋਂ ਬਾਅਦ ਝਾੜੂ ਖਿਲਾਰਨ ਦਾ ਬੇਅਦਬੀ ਮੰਨੀ ਜਾਊਗੀ ਤੇ ਤੁਹਾਡੇ ਤੇ ਪਰਚਾ ਹੋਊਗਾ। ਮੇਰੀ ਤਾਂ ਬੇਨਤੀ ਹੈ ਕਿ ਜਿੱਥੇ ਇੰਨੇ ਸਪੈਸ਼ਲ ਸੈਸ਼ਨ ਸੱਦੇ ਨੇ, ਇੱਕ ਹੈ ਵੀ ਸੱਦ ਲਓ। ਜੀ ਭਾਈ, ਤੁਸੀਂ ਕੀ ਕਹਿੰਦੇ ਹੋ ਹੁਣ ਝਾੜੂ ਨੂੰ ਲੈ ਕੇ? ਤੁਹਾਡਾ ਕੀ ਸੰਦੇਸ਼ ਹੈ ਲੋਕਾਂ ਨੂੰ ਵੀ ਭਾਈ ਹੁਣ ਝਾੜੂ ਨੂੰ ਕਿੱਦਾਂ ਟਰੀਟ ਕਰਨਾ ਹੈ? ਝਾੜੂ ਜਿਹੜਾ ਕਿ ਆਪਾਂ ਸਫਾਈ ਲਈ ਵਰਤਦੇ ਸੀ, ਹੁਣ ਉਹ ਕਹਿ ਲਈਏ ਵੀ ਇੱਕ VIP ਝਾੜੂ ਬਣ ਗਿਆ। ਲੱਗਦਾ ਤਾਂ ਇਦਾਂ ਹੀ ਹੈ ਕਿ ਇਹਨਾਂ ਨੇ ਝਾੜੂ ਨੂੰ ਬੜਾ ਵੱਡਾ ਰੁਤਬਾ ਦਿੱਤਾ ਇਸ ਟਾਈਮ। ਜਿਹੜਾ ਝਾੜੂ ਜਦੋਂ ਬੇਅਦਬੀ ਨਾਲ ਜੋੜਤਾ, ਇਹਦਾ ਮਤਲਬ ਇਹ ਕਿਸੇ ਧਾਰਮਿਕ ਚਿੰਨ੍ਹ ਜਾਂ ਕਿਸੇ ਧਾਰਮਿਕ ਸੰਸਥਾ ਨਾਲ ਜੋੜਤਾ ਹੈ, ਕਿਸੇ ਦੇ ਬਰਾਬਰ ਦਾ ਮੁਕਾਬਲਾ ਦੇ ਰਹੇ ਨੇ। ਝਾੜੂ, ਜਿੱਦਾਂ ਭਾਈ ਸਾਹਿਬ ਨੇ ਕਿਹਾ ਕਿ ਝਾੜੂ ਜਿਹੜੇ ਲੋਕ ਮਾਰਦੇ ਨੇ ਜਾਂ ਨਾਲੀਆਂ ਸਾਫ਼ ਕਰਦੇ ਨੇ, ਮੈਨੂੰ ਤਾਂ ਤਰਸ ਆ ਰਿਹਾ ਕਿ ਉਹ ਲੋਕ ਕੀ ਕਰਨਗੇ। ਅੱਜ ਤੋਂ ਬਾਅਦ ਝਾੜੂ ਨਾਲੀ 'ਚ ਨਹੀਂ ਵੱਜੇਗਾ, ਝਾੜੂ ਗੰਦ ਸਾਫ਼ ਨਹੀਂ ਕਰੇਗਾ। ਤੇ ਇਹੀ ਕਹਿ ਰਿਹਾ ਚਾਹੁੰਦਾ ਕਿ ਲੋਕਾਂ ਨੂੰ ਕਿ ਲੋਕ ਸੋਚ ਸਮਝ ਕੇ ਝਾੜੂ ਨੂੰ ਵਰਤਣ, ਕਿਉਂਕਿ ਪੰਜਾਬ ਸਰਕਾਰ ਦਾ ਕੋਈ ਪਤਾ ਨਹੀਂ ਕਦੋਂ ਕਿਸ ਤੇ ਪਰਚਾ ਕਰ ਦੇਣਾ ਇਹਨਾਂ ਨੇ। ਇਹ ਮਨੀਸ਼ ਸਿਸੋਦੀਆ ਨੇ ਜੋ ਕਿਹਾ ਸੀ ਨਾ, ਇਹ ਬਸ ਉਸੇ ਤਰ੍ਹਾਂ ਚੱਲ ਰਹੇ ਆ। ਇਹ ਤੇ ਮਨੀਸ਼ ਸਿਸੋਦੀਆ ਜਵਾਬ ਦੇਗਾ ਜਾਂ ਕੇਜਰੀਵਾਲ ਸਾਹਿਬ ਜਵਾਬ ਦੇਣਗੇ ਕਿ ਝਾੜੂ ਦਾ ਕੀ ਕੀਤਾ ਜਾਵੇ, ਝਾੜੂ ਵਰਤਿਆ ਜਾਵੇ ਜਾਂ ਨਾ ਵਰਤਿਆ ਜਾਵੇ। ਜੀ, ਮੇਰਾ ਤੇ ਇੱਕ ਹੋਰ ਸਵਾਲ ਹੈ। ਇੱਕ ਸਵੱਛ ਭਾਰਤ ਮਿਸ਼ਨ ਚੱਲਿਆ ਸੀ, ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਇਆ ਸੀ, ਉਹ 'ਚ ਵੀ ਉਹਨਾਂ ਨੇ ਝਾੜੂ ਫੇਰਿਆ ਸੀ। ਜੇ ਕੀ ਗੱਲ, ਜੇ ਝਾੜੂ ਉੱਥੇ ਖਿਲਰ ਗਿਆ ਕਿ ਮੋਦੀ ਸਾਹਿਬ ਤੇ ਪਰਚਾ ਕਰਨਗੇ ਕਿ ਮਾਤੜ ਕੇ ਗਰੀਬ ਆਦਮੀ ਦੇ ਕਿਸੇ ਪਰਚਾ ਕਰਨਗੇ? ਤੱਕ ਗੱਲ ਤੇ ਜੇ ਬੇਅਦਬੀ ਹੋਈ ਹੈ ਤੇ ਮੋਦੀ ਸਾਹਿਬ ਨੇ ਵੀ ਝਾੜੂ ਫੇਰਿਆ ਸੀ, ਤੇ ਫਿਰ ਤਾਂ ਪਰਚਾ ਕਰਨਗੇ ਉਹਨਾਂ ਤੇ। ਸਵਾਲ ਤੇ ਕਾਨੂੰਨ ਤੇ ਸਾਰਿਆਂ ਲਈ ਬਰਾਬਰ ਹੁੰਦਾ ਨਾ, ਕਿ ਤਕੜੇ ਲਈ ਕਾਨੂੰਨ ਲੱਗ ਗਿਆ ਤੇ ਮਾੜੇ ਲਈ ਕਾਨੂੰਨ ਲੱਗ ਗਿਆ। ਕਨਸਟੀਟਿਊਸ਼ਨ ਕਹਿੰਦਾ ਦੇਸ਼ ਦਾ ਵੀ ਭਾਈ ਮੇਰੇ ਲਈ ਸਭ ਬਰਾਬਰ ਨੇ, ਨਾ ਤਾਂ ਕੋਈ ਮੇਰੇ ਲਈ ਪ੍ਰੈਜ਼ੀਡੈਂਟ ਹੈ ਤੇ ਨਾ ਕੋਈ ਮੇਰੇ ਲਈ ਚਪੜਾਸੀ ਹੈ ਵੀ ਇਹਦੇ ਲਈ ਫਰਕ ਕਰਨਾ, ਇਹਦੇ ਲਈ ਨਹੀਂ ਕਰਨਾ। ਬਿਲਕੁਲ, ਮੈਂ ਕਹਿੰਦਾ ਜੇ ਤੇ ਝਾੜੂ ਦੀ ਬੇਅਦਬੀ ਹੋਈ ਤੇ ਫਿਰ ਜਿਹੜਾ ਸਵੱਛ ਭਾਰਤ ਮਿਸ਼ਨ ਚਲਾਇਆ ਉਹ ਵੀ ਬੇਅਦਬੀ ਕਰ ਰਹੇ ਨੇ, ਫਿਰ ਉਹਨਾਂ ਤੇ ਵੀ ਪਰਚਾ ਕਰਿਓ। ਬਿਲਕੁਲ, ਕਨਸਟੀਟਿਊਸ਼ਨ ਰਾਈਟ ਹੈ, ਕਨਸਟੀਟਿਊਸ਼ਨ ਰਾਈਟ ਹੈ ਹਰ ਬੰਦੇ ਦਾ, ਬੋਲਣ ਦਾ ਹੱਕ ਹੈ, ਜੀ ਜੀ, ਪ੍ਰੋਟੈਸਟ ਕਰਨ ਦਾ ਹੱਕ ਹੈ। ਜੀ, ਜਿੱਦਾਂ ਕਿ ਇਹ ਵੀ ਪ੍ਰੋਟੈਸਟ ਕਰਦੇ ਆ, ਇਹ ਜਦੋਂ ਮਰਜ਼ੀ ਆਪ ਆਪਣੀ ਸਰਕਾਰ 'ਚ ਆਪ ਹੀ ਧਰਨੇ ਤੇ ਬਹਿ ਜਾਂਦੇ ਆ। ਬਿਲਕੁਲ, ਕਈ ਵਾਰ ਬੈਠੇ ਆ। ਜੀ, ਇਹ ਤੇ ਪਹਿਲੀ ਵਾਰੀ ਇਦਾਂ ਹੋ ਰਿਹਾ ਕਿ ਜਿਹੜੀ ਸਰਕਾਰ ਹੁੰਦੀ ਉਹ ਵੀ ਧਰਨੇ ਤੇ ਬਹਿ ਜਾਂਦੀ ਆ। ਉਹ BJP ਨੂੰ ਬਲੇਮ ਕਰਨ ਲੱਗ ਪੈਂਦੀ ਆ, ਉਹਨਾਂ ਦੇ ਪੁਤਲੇ ਸਾੜਦੇ ਆ। ਮੋਦੀ ਸਾਹਿਬ ਦਾ ਪੁਤਲਾ ਸਾੜ ਦਿੰਦੇ, ਇੱਕ ਪ੍ਰਧਾਨ ਮੰਤਰੀ ਦਾ। ਅਸੀਂ ਵੀ ਸਾੜਨੇ ਆ ਪੁਤਲੇ। ਪਰ ਇਹ ਥੋੜ੍ਹਾ, ਇਸ ਨੂੰ ਤੁਸੀਂ ਝਾੜੂ ਨੂੰ ਕਿੱਦਾਂ ਇੱਕ ਸਿੰਬਲ ਬਣਾ ਲਿਆ ਜੀ, ਇੱਕ ਧਰਮ ਨਾਲ ਜੋੜਤਾ ਤੁਸੀਂ ਜਾਂ ਕਿਸੇ ਚੀਜ਼ ਨਾਲ ਜੋੜ ਕੇ ਕਿ ਝਾੜੂ ਦੀ ਬੇਅਦਬੀ ਹੋ ਗਈ। ਇੱਕ ਚੀਜ਼ ਹੋਰ ਹੈ ਗਿਲਜੀਆਂ ਸਾਹਿਬ, ਅੰਤ ਦੇ ਵਿੱਚ ਤੁਹਾਡੇ ਤੋਂ ਮੈਂ ਐਜ਼ ਏ ਪ੍ਰੈਜ਼ੀਡੈਂਟ ਤੁਸੀਂ ਹੁਸ਼ਿਆਰਪੁਰ ਦੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਉਹ ਲੈਣਾ ਹੈ। ਪਰ ਉਸ ਤੋਂ ਪਹਿਲਾਂ ਜੇਕਰ ਇਦਾਂ ਕਾਰਵਾਈ ਹੁੰਦੀ ਹੈ, ਫਿਰ ਕੱਲ ਨੂੰ ਕਿਸੇ ਵੀ ਵਿਅਕਤੀ ਦਾ ਜਿਹੜਾ ਕਿ ਉਸ ਚੇਅਰ ਤੇ ਬੈਠਾ ਹੈ, CM ਹੋ ਸਕਦਾ, ਕਿਸੇ ਏਰੀਏ ਦਾ DM ਹੋ ਸਕਦਾ, ਉਹਦਾ ਜੇ ਕੋਈ ਪੁਤਲਾ ਫੂਕੂਗਾ, ਫਿਰ ਕੱਲ ਨੂੰ ਉਹ ਅਦਾਲਤ 'ਚ ਜਾ ਕੇ ਕਹੂਗਾ ਵੀ ਭਾਈ ਮੇਰੀ ਮਾਣਹਾਨੀ ਹੈ, ਇਹ ਮਾਣਹਾਨੀ ਕੀਤੀ ਗਈ, ਮੇਰਾ ਪੁਤਲਾ ਸਾੜ। ਮੈਂ ਇਸੇ ਕਰਕੇ ਜੀ ਕਹਿ ਰਿਹਾ ਬਾਈ ਜੀ ਤੁਹਾਨੂੰ ਕਿ ਇਸ ਸਰਕਾਰ ਨੂੰ ਕਾਨੂੰਨ ਬਣਾ ਦੇਣਾ ਚਾਹੀਦਾ। ਕਾਨੂੰਨ ਬਣਾ ਜੇ ਨਾ, ਇਹ ਕਰ ਸਕਦੇ ਹੋ, ਇਹ ਨਹੀਂ ਕਰ ਸਕਦੇ। ਜੇ ਕਰੋਗੇ ਤਾਂ ਤੁਹਾਡੇ ਤੇ ਪਰਚਾ ਹੋਊਗਾ, ਤਾਂ ਕਿ ਲੋਕਾਂ ਨੂੰ ਪਤਾ ਤੇ ਹੋਵੇ ਨਾ ਕਿ ਝਾੜੂ ਦੀ ਬੇਅਦਬੀ ਵੀ ਹੁੰਦੀ ਹੈ, ਲੋਕਾਂ ਨੂੰ ਪਤਾ ਤਾਂ ਲੱਗੇ ਨਾ। ਇਦਾਂ ਤਾਂ ਪਤਾ ਨਹੀਂ ਲੱਗੂਗਾ ਕਿ ਝਾੜੂ ਦੀ ਬੇਅਦਬੀ ਹੁੰਦੀ ਹੈ। ਇਹ ਤੇ ਸਪੈਸ਼ਲ ਸੈਸ਼ਨ ਵੱਧ ਕੇ ਕਾਨੂੰਨ ਬਣਾ ਦੇਣ, ਕੋਈ ਗੱਲ ਨਹੀਂ। ਵੈਸੇ ਵੀ ਆਦਤ ਹੈ ਸਰਕਾਰ ਨੂੰ ਵੀ ਰੈਗੂਲਰ ਸੈਸ਼ਨ ਬੁਲਾਉਣੇ ਨਹੀਂ, ਸਪੈਸ਼ਲ ਸੱਦਣੇ। ਤਾਂ ਹੀ ਮੈਂ ਸਪੈਸ਼ਲ ਸੈਸ਼ਨ ਦਾ ਵਰਡ ਕੀਤਾ ਹੈ ਕਿ ਇਹਨਾਂ ਨੇ ਬਹੁਤ ਸਾਰੇ ਬੁਲਾਏ ਤਾਂ ਕਿ ਇਹਨਾਂ ਨੂੰ ਸਵਾਲ ਨਾ, ਸਪੈਸ਼ਲ ਸੈਸ਼ਨ ਦੇ ਵਿੱਚ ਸਰਕਾਰ ਕੋਲ ਤੁਸੀਂ ਸਵਾਲ ਨਹੀਂ ਪੁੱਛ ਸਕਦੇ, ਇਸ ਕਰਕੇ ਸਪੈਸ਼ਲ ਸੈਸ਼ਨ ਜਿੱਥੇ ਇੰਨੇ ਸੱਦੇ ਨੇ, ਇੱਕ ਸੱਦ ਕੇ ਹੋ ਰਿਹਾ ਵੀ ਲੋਕਾਂ ਨੂੰ ਕਲੈਰਿਟੀ ਤਾਂ ਦੇ ਦਿਓ ਕਿ ਤੁਹਾਡਾ ਬਦਲਾਅ ਬੌਂਦਲ ਗਿਆ। ਤੁਸੀਂ ਕਲੈਰਿਟੀ ਦੇ ਦਿਓ ਕਿ ਸਰਕਾਰ ਦਾ ਬਦਲਾਅ ਬੌਂਦਲ ਗਿਆ ਤੇ ਬਦਲੇ ਤੇ ਆ ਗਿਆ। ਲੋਕਾਂ ਨੂੰ ਅੰਤ ਦੇ ਵਿੱਚ ਹੁਣ ਸੁਨੇਹਾ ਇਹੀ ਹੈ ਕਿ ਇਹਨਾਂ ਤੋਂ ਬਚ ਕੇ ਰਹੋ, ਝਾੜੂ ਲੁਕੋ ਕੇ ਰੱਖਿਓ, ਘਰਾਂ 'ਚ ਫੇਰ ਦਿਓ ਨਾ। ਝਾੜੂ ਵਾਲਾ ਲੰਘਦਾ ਹੋਏ ਕੋਈ ਪਾਰਟੀ ਨਾਲ ਸੰਬੰਧਿਤ ਤੇ ਝਾੜੂ ਜਲਦੀ ਜਾਂ ਅੰਦਰ ਰੱਖ ਲਿਓ, ਸਫਾਈ ਕਰਨੀ ਬੰਦ ਕਰ ਦਿਓ, ਨਹੀਂ ਤਾਂ ਪਰਚਾ ਕਰਾ ਦੇਣਗੇ ਬੇਅਦਬੀ ਤੇ ਜਿੱਥੇ ਹੁਸ਼ਿਆਰਪੁਰ 'ਚ ਪਰਚਾ ਹੋਏਗਾ, ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿੰਦਾ, ਮੈਂ ਅੱਜ ਇੱਥੇ ਵੀ 2 ਦਿਨ ਅਸੀਂ ਧਰਨਾ ਲਾਇਆ, ਜਿੱਥੇ ਵੀ ਇਦਾਂ ਦਾ ਵਧੀਕੀ ਕਰਨਗੇ ਅਸੀਂ ਜਾ ਕੇ ਉਸ ਬੰਦੇ ਦੇ ਨਾਲ ਖੜੇ ਹੋਵਾਂਗੇ, ਬਤੌਰ ਵਕੀਲ ਵੀ, ਬਲਾਕ ਜ਼ਿਲ੍ਹੇ ਦਾ ਪ੍ਰਧਾਨ ਵੀ, ਬਲਾਕ ਕਾਂਗਰਸ ਦਾ ਵਰਕਰ ਵੀ, ਉੱਥੇ ਜਾ ਕੇ ਖੜੇ ਹੋਵਾਂਗੇ, ਉਹਦੇ ਧਰਨਾ ਲਾਵਾਂਗੇ। ਜੋ ਵੀ ਕਰਨਾ ਪਿਆ, ਵਟਸੋਐਵਰ ਜੋ ਵੀ ਕਰਨਾ ਪਿਆ ਕਰਾਂਗੇ, ਆਪਣੇ ਵਰਕਰ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਹੋਵਾਂਗੇ। ਥੈਂਕ ਯੂ ਗਿਲਜੀਆ ਸਾਹਿਬ, ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਗਿਲਜੀਆ ਸਾਹਿਬ। ਗੱਲਬਾਤ ਆਪਾਂ ਉਸ ਵਿਸ਼ੇ ਤੇ ਕੀਤੀ ਹੈ ਜਿਹੜਾ ਹੁਣੇ ਇੱਥੇ ਵਾਪਰਿਆ ਹੈ ਕਿ ਭਾਈ ਝਾੜੂ ਦੀ ਵੀ ਬੇਅਦਬੀ ਹੋ ਸਕਦੀ ਹੈ। ਤੁਸੀਂ ਕੀ ਸੋਚਦੇ ਹੋ, ਤੁਹਾਡੀ ਕੌਨਸ਼ੀਅਸਨੈਸ ਕੀ ਕਹਿੰਦੀ ਹੈ ਕਿ ਇਹੋ ਜਿਹੇ ਮਾਮਲੇ ਜਿੱਥੇ ਇੱਕ ਕਨਸਟੀਟਿਊਸ਼ਨ ਰਾਈਟ ਹੁੰਦਾ ਕਿਸੇ ਵਿਅਕਤੀ ਦਾ ਕਿ ਉਹਨੇ ਆਪਣਾ ਪ੍ਰੋਟੈਸਟ, ਖੁਸ਼ੀ ਕਿਵੇਂ ਜ਼ਾਹਰ ਕਰਨੀ ਹੈ, ਉਹਦੇ ਨਾਲ ਇੱਕ MLA ਜਿਹੜਾ ਕਿ ਚੁਣਿਆ ਹੋਇਆ ਹੈ, ਇੱਕ ਕੁਰਸੀ ਸੰਵਿਧਾਨਕ ਅਹੁਦੇ ਤੇ ਬੈਠਾ ਹੈ, ਉਸ ਨੇ ਕਿਵੇਂ ਫੈਸਲੇ ਲੈਣੇ ਨੇ, ਉਸ
ਉਸੇ ਦੇ ਅੰਡਰ ਕੰਮ ਕਰਦੇ ਸਾਰੇ ਵਿਅਕਤੀ SHO ਹੋ ਗਿਆ, DM ਹੋ ਗਿਆ, ਸਾਰਿਆਂ ਨੇ ਕਿਵੇਂ ਕੰਮ ਕਰਨਾ ਹੈ, ਇੱਕ ਤਰੀਕਾ ਹੁੰਦਾ ਹੈ। ਪਰ ਇਹ ਤਰੀਕੇ ਤੋਂ ਅੱਗੇ ਨਿਕਲ ਚੁੱਕੀਆਂ ਚੀਜ਼ਾਂ ਦਾ ਹੱਲ ਕੀ ਹੋ ਸਕਦਾ ਹੈ? ਵਿਚਾਰ ਰਾਏ ਟਿੱਪਣੀਆਂ ਜ਼ਰੂਰ ਦਿਓ। ਧੰਨਵਾਦ, ਸਤਿ ਸ਼੍ਰੀ ਅਕਾਲ। ਸਰ ਕੀ ਨਾਮ ਹੈ ਤੁਹਾਡਾ ਔਰ ਕਿਹੜੇ ਥਾਣੇ ਤੋਂ ਜੀ ਤੁਸੀਂ? ਮੇਰਾ ਨਾਮ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਜੀ, ਮੈਂ SHO ਟਾਂਡਾ ਪੋਸਟਡ ਹੈਗਾ। ਤੇ ਇੱਕ ਜਿਹੜਾ ਮੈਨੂੰ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਇੱਕ ਝਾੜੂ ਦੀ ਬੇਅਦਬੀ ਵਾਲੀ ਜਿਹੜੀ ਖਬਰ ਇੱਕ ਕਾਫੀ ਜ਼ਿਆਦਾ ਚੱਲ ਰਹੀ ਆ, ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਇਹ ਇੱਕ ਜਿਹੜਾ 29 ਤਰੀਕ ਨੂੰ ਜਦੋਂ ਰਿਜ਼ਲਟ ਆਇਆ ਸੀਗਾ, ਉਸ ਦਿਨ ਜਿੱਦਾਂ ਇੱਕ ਕਾਂਗਰਸ ਪਾਰਟੀ ਜਿਹੜੀ ਇੱਕ ਵਾਰਡ ਜਿਹੜਾ 1 ਨੰਬਰ ਵਾਰਡ ਹੀ ਸੀਗਾ ਜੀ, ਉੱਥੋਂ ਜਿੱਤ ਕੇ ਤਾਂ ਆਪਣੇ ਜੇਤੂ ਜਿੱਦਾਂ ਜਸ਼ਨ ਕਰਦੇ ਹੋਏ ਘਰਾਂ ਨੂੰ ਜਾਂਦੇ ਸੀਗੇ, ਕਾਫੀ ਇਕੱਠ ਸੀਗਾ। ਤਾਂ ਵਿੱਚੋਂ ਕੁਝ ਮੁੰਡਿਆਂ ਨੇ ਜਿੱਦਾਂ ਮਤਲਬ ਥੋੜ੍ਹਾ ਹੁੜਦੰਗ ਟਾਈਪ ਮਤਲਬ ਝਾੜੂ ਤਾਂ ਜਦੋਂ ਸੁੱਟ ਹੀ ਰਹੇ ਸੀ, ਝਾੜੂ ਉਹ ਇੱਕ ਜਿਹੜਾ ਹਾਰਿਆ ਉਮੀਦਵਾਰ ਉਹਦੇ ਘਰ ਦੇ ਵਿੱਚ ਵੀ ਸੁੱਟਿਆ। ਉਹ ਜਿੰਨੇ ਆ ਹੈਗੇ ਨੇ ਨਾਂ ਜਿਹੜੇ 4 ਕੰਪਲੇਨੈਂਟ ਨੇ, ਇਹਨਾਂ ਦੇ ਘਰ ਦੇ ਕੇ ਸਪੈਸ਼ਲੀ ਇਹਨਾਂ ਨੇ ਉੱਥੇ ਰੁਕ ਕੇ ਢੋਲ ਵਜਾ ਕੇ ਉਹਨਾਂ ਨੂੰ ਖਾਸ ਤੌਰ 'ਤੇ ਜਿੱਦਾਂ ਬੰਦਾ ਸਪੈਸ਼ਲ ਅਗਲੇ ਨੂੰ ਦੱਸਦਾ ਵੀ ਤੁਸੀਂ ਹਾਰੇ ਹੋ। ਮੈਨੂੰ ਲੱਗਦਾ ਨਹੀਂ ਇਹ ਚੀਜ਼ ਜਿਹੜੀ ਕੋਈ ਬਹੁਤ ਵਧੀਆ, ਔਰ ਉੱਥੇ ਗਾਲੀ ਗਲੋਚ ਵੀ ਹੋਇਆ। ਇਹਦੇ ਤਹਿਤ ਜਿਹੜਾ ਅਸੀਂ ਫਿਰ ਆਪਣੀ ਜਿਹੜੀ ਕਾਰਵਾਈ ਕਰਦੇ ਹੋਏ ਜਿਹੜਾ ਉਹਦੇ ਵਿੱਚ ਇੱਕ ਅਰਸ਼ਦੀਪ ਆ, ਅਸੀਂ ਉਹਦੀ ਪ੍ਰੀਵੈਂਟਿਵ ਜਿਹੜੀ ਅਸੀਂ ਰੋਕੂ ਕਾਰਵਾਈ ਕਹਿੰਦੇ ਆ ਜੀ, ਉਹ ਇੱਕ ਹੁੰਦੀ ਹੈ ਵੀ ਕੋਈ ਵੱਡਾ ਨੁਕਸਾਨ ਹੋ ਸਕਦਾ, ਛੋਟੀ ਲੜਾਈ ਤੋਂ ਵੱਡੀ ਲੜਾਈ ਹੋ ਸਕਦੀ ਹੈ, ਵੀ ਕੱਲ੍ਹ ਨੂੰ ਕੋਈ ਲੜਾਈ ਨਾ ਹੋਵੇ। ਇਸ ਕਰਕੇ ਇਹਨਾਂ ਕੀਤਾ ਗਿਆ ਸੀ। ਲੇਕਿਨ ਮੈਂ ਦੇਖਿਆ ਵੀ ਕੁਛ ਜਿਹੜੇ ਮੀਡੀਆ ਵਾਲੇ ਵੀਰ ਨੇ ਉਹ ਇਹਨੂੰ ਬੇਅਦਬੀ ਨੂੰ ਲਫ਼ਜ਼ ਨੂੰ ਬੜਾ ਉਛਾਲ ਰਹੇ ਨੇ, ਜਦੋਂ ਕਿ ਝਾੜੂ ਦੀ ਬੇਅਦਬੀ ਵਾਲਾ ਬਿਲਕੁਲ ਕੋਈ ਮਸਲਾ ਨਹੀਂ। ਬੇਅਦਬੀ ਜਿਹੜਾ ਸ਼ਬਦ ਲਿਖਿਆ ਗਿਆ ਉਹਦੇ ਬਾਰੇ ਤੁਹਾਡਾ ਸਪਸ਼ਟੀਕਰਨ ਕੀ ਹੈ ਜੀ? ਉਸ ਤਰ੍ਹਾਂ ਜੀ ਉਸ ਦੀ ਕੰਪਲੇਨਟ ਜਿਹੜੇ ਹੈਗੇ ਨੇ ਉਹਨਾਂ ਨੇ ਬੇਅਦਬੀ ਲਫ਼ਜ਼ ਲਿਖਣ ਕਰਕੇ ਸਾਨੂੰ ਵੀ ਉਹ ਸੇਮ ਹੀ ਸਾਡੇ ਲੜਕਿਆਂ ਨੇ ਜਿਹੜਾ ਇਸ ਚੀਜ਼ ਨੂੰ ਥੋੜ੍ਹਾ ਜਿਹਾ ਮਤਲਬ ਇਹ ਚੀਜ਼ ਨੂੰ ਮਤਲਬ ਇਹ ਬੇਅਦਬੀ ਇਕੱਲਾ ਬੇਅਦਬੀ ਤੇ ਇਹ ਜਿਹੜੀ DDR ਨਹੀਂ ਹੋਈ। ਜੇ ਬੇਅਦਬੀ ਵਾਲੀ ਗੱਲ ਹੁੰਦੀ, ਬੇਅਦਬੀ ਦੇ ਉੱਤੇ ਜਿਹੜਾ ਅਲੱਗ ਕਾਨੂੰਨ ਆ ਉਹਦੇ ਤਹਿਤ ਉਹਦੀ ਕਾਰਵਾਈ ਹੁੰਦੀ, FIR ਹੁੰਦੀ। ਇਹ FIR ਨਹੀਂ ਹੈਗੀ, ਇਹ ਇੱਕ ਸਾਡੀ ਜਿਹੜੀ ਹੈ ਮਤਲਬ ਇਹਨੂੰ ਅਸੀਂ SDM ਸਾਹਿਬ ਦੇ ਪੇਸ਼ ਕਰਕੇ ਉਹਨਾਂ ਦੇ ਕੇਸ ਚੱਲਦਾ। ਇਹ ਪ੍ਰੀਵੈਂਟਿਵ ਜਿਹਨੂੰ ਅਸੀਂ ਬੋਲਦੇ ਹਾਂ, ਰੋਕੂ ਕਾਰਵਾਈ ਕਹਿੰਦੇ ਆ, ਵੀ ਕੋਈ ਲੜਾਈ ਝਗੜਾ ਨਾ ਹੋਵੇ, ਸਿੰਪਲ ਇੰਨਾ ਕੁ ਹੈਗਾ ਜੀ। ਇਸ ਕਰਕੇ ਇਹਦੇ ਵਿੱਚ ਕੋਈ ਬਹੁਤ ਬੇਅਦਬੀ ਦਾ ਜਿਹੜਾ ਚੱਲ ਰਿਹਾ, ਮੈਂ ਕਹੂੰਗਾ ਜੀ ਮੀਡੀਆ ਵਾਲੇ ਭਰਾਵਾਂ ਨੂੰ ਵੀ ਕਹਾਂਗਾ ਵੀ ਤੁਸੀਂ ਜਿਹੜਾ ਹੈ ਉਹ ਇਹਨੂੰ ਸੱਚਾਈ ਨੂੰ ਜਿਹੜੇ ਸਾਰੀ ਗੱਲ ਨੂੰ ਵਿੱਚ ਉਜਾਗਰ ਕਰੋ। ਇਕੱਲਾ ਇੱਕ ਬੇਅਦਬੀ ਲਫ਼ਜ਼ ਨੂੰ ਚੁੱਕ ਕੇ ਤੁਸੀਂ ਆਪਣਾ ਉਹਨੂੰ ਜ਼ਿਆਦਾ ਨਾ ਉਹਨੂੰ ਮਤਲਬ ਵਧੀਆ ਨਹੀਂ ਲੱਗਦਾ ਹੈਗਾ ਕੋਈ, ਜਾਂ ਘੱਟੋ ਘੱਟ ਮੇਰੇ ਕੋਲੋਂ ਤੁਸੀਂ ਜ਼ਰੂਰ ਇਸ ਗੱਲ ਦੀ ਜਾਣਕਾਰੀ ਲੈ ਲਓ ਕਿ ਅਸੀਂ ਇਹ 'ਚ ਕਿਉਂ ਕੀਤਾ ਹੈਗਾ। ਇੱਕ ਸਰ ਜਿਹੜੀ CCTV ਫੁਟੇਜ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਇੱਕ ਨੌਜਵਾਨ ਨੂੰ ਅਰੈਸਟ ਕਰ ਰਹੇ ਹੋ, ਉਹ 10:00 ਦੀ CCTV ਹੈ, ਪਰ DDR ਦੀ ਕਾਪੀ 12:00 ਤੇ ਹੁੰਦੀ। 2 ਘੰਟੇ ਦਾ ਫਰਕ ਕਿਉਂ ਪੈ ਗਿਆ ਜੀ? ਦੇਖੋ ਜੀ, ਇਦਾਂ ਦਾ ਸਿਸਟਮ ਨਹੀਂ ਹੈਗਾ ਵੀ ਜਦੋਂ ਬੰਦਾ ਅਸੀਂ ਫੜੀਏ ਤੇ ਉੱਥੇ 10:16 ਤੇ ਬੰਦਾ ਫੜਿਆ ਤੇ 10:17 ਤੇ ਉਹਦੀ ਰੌਟ ਪੈ ਜਾਂਦੀ। ਕਾਨੂੰਨ ਕੀ ਕਹਿੰਦਾ ਜੀ? ਕਾਨੂੰਨ ਕਹਿੰਦਾ ਜੀ ਜਦੋਂ ਅਸੀਂ ਆਪਣਾ ਇਲਾਕੇ ਦੇ ਵਿੱਚ ਅਸੀਂ ਗਏ ਹੋਏ ਆ, ਰੇਡ ਕਰਨ ਗਏ ਹੋਏ ਆ, ਇਹਦੇ ਵਿੱਚ 5 ਅਕਿਊਜ਼ਡ ਹੈਗੇ ਨੇ, 5 ਦੇ ਘਰਾਂ 'ਚ ਜਾਵਾਂਗੇ। ਜੇ ਬੰਦੇ ਘਰ ਨਹੀਂ ਮਿਲਦੇ ਹੈਗੇ, ਮੰਨ ਲਓ ਸਾਨੂੰ ਕੋਈ ਕਹਿੰਦਾ ਜੀ ਉਹ ਕਿਤੇ ਹੋਰ ਸਾਈਡ 'ਤੇ ਛੁਪੇ ਹੋ ਸਕਦੇ ਨੇ, ਉਹਦੇ ਲਈ ਸਾਡਾ ਅੱਧਾ ਘੰਟਾ ਜਾਂ ਘੰਟਾ ਬਾਹਰ ਜਿਹੜਾ ਉਹ ਨਾਰਮਲ ਗੱਲ ਹੈਗੀ ਆ। ਜਦੋਂ ਅਸੀਂ ਥਾਣੇ ਆਉਂਦੇ ਹਾਂ ਉਸ ਤੋਂ ਬਾਅਦ ਅਸੀਂ ਜਿਹੜੀ ਅਰੈਸਟ ਪਾਉਂਦੇ ਹਾਂ ਜੀ। ਇਹ ਮਤਲਬ ਇਹ ਇਨਲੀਗਲ ਨਹੀਂ ਹੈਗਾ ਜੋ ਉਹ ਗੱਲ ਪ੍ਰਚਾਰ ਰਹੇ ਜੀ, ਇਨਲੀਗਲ ਕਸਟਡੀ। ਔਰ ਮੈਂ ਵੀ ਦੱਸ ਦਿੰਦਾ ਇਹਦੇ ਵਿੱਚ ਉਹ ਜਿਹੜੇ ਵਿੱਚ ਬੰਦੇ ਜਿਹੜੇ ਜ਼ਿਆਦਾ ਇੰਟਰਸਟਡ ਸੀਗੇ ਉਹ ਕੋਰਟ ਤੱਕ ਵੀ ਜਾ ਕੇ ਆਪਣੀ ਟਰਾਈ ਕਰ ਰਹੇ ਜੀ। ਉਹ ਜੱਜ ਸਾਹਿਬ ਨੇ ਉਹਨਾਂ ਦੀ ਨਹੀਂ ਗੱਲ ਸੁਣੀ, ਉਹਨੂੰ ਡਿਕਲਾਈਨ ਕਰ ਦਿੱਤਾ। ਉਹਨਾਂ ਦੀ ਜਿਹੜੀ ਪਾਈ ਉਹਨਾਂ ਨੇ ਕੰਪਲੇਂਟ, ਜੇ ਅਗਰ ਕੋਈ ਇੱਦਾਂ ਦੀ ਗੱਲ ਹੁੰਦੀ ਤਾਂ ਫਿਰ ਜੱਜ ਸਾਹਿਬ ਨੇ ਆਪੇ ਸਾਨੂੰ ਸਾਡੇ ਕੋਲ ਉਹਨਾਂ ਨੇ ਪੁੱਛਿਆ ਸਾਰਾ, ਅਸੀਂ ਰਿਕਾਰਡ ਦਿੱਤਾ ਉਹਨਾਂ ਨੂੰ ਬਕਾਇਦਾ ਜੀ। ਤੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਇੱਕ ਪ੍ਰਾਈਵੇਟ ਵਾਹਨ 'ਚ ਲਿਆਉਣ ਦੀ ਗੱਲ ਕਰ ਰਹੇ, ਵੀਡੀਓ 'ਚ ਕਹਿੰਦੇ ਜਿਹੜਾ ਨਜ਼ਰ ਆ ਰਿਹਾ ਉਹ ਪ੍ਰਾਈਵੇਟ ਵਾਹਨ ਆ। ਸਰਕਾਰੀ ਵੀ ਨਾਲ ਹੀ ਸੀਗੇ ਜੀ, ਸਰਕਾਰੀ ਵਾਹਨ ਵੀ ਨਾਲ ਹੀ ਸੀ, ਪ੍ਰਾਈਵੇਟ ਵੀ ਨਾਲ ਹੀ ਸੀ, ਸਾਡੇ ਮੁਲਾਜ਼ਮ ਸੀਗੇ ਜੀ। ਸਿਆਸੀ ਬਦਲਾਖੋਰੀ ਦਾ ਜਿਹੜਾ ਜ਼ਿਕਰ ਹੋ ਰਿਹਾ ਉਸ ਦੇ ਬਾਰੇ ਪੰਜਾਬ ਪੁਲਿਸ ਦਾ ਸਪਸ਼ਟੀਕਰਨ ਕੀ ਹੈ ਜੀ? ਮੈਂ ਇਹਦੇ ਵਿੱਚ ਇੰਨੀ ਗੱਲ ਨਹੀਂ ਦੱਸ ਦੇਣਾ ਤੁਸੀਂ, ਮੈਂ ਦੇਖਣਾ ਟਾਂਡੇ ਦੇ ਵਿੱਚ ਇਲੈਕਸ਼ਨ ਹੋਈਆਂ ਨੇ, ਕੋਈ ਸਿਆਸੀ ਬਦਲਾਖੋਰੀ ਵਾਲੇ ਇੱਕ ਸਿੰਗਲ ਖਬਰ ਵੀ ਤੁਸੀਂ ਮੈਨੂੰ ਅਗਰ ਕੱਢ ਕੇ ਦੇ ਦਿਓ ਜੀ ਤੇ ਮੈਂ ਬਿਲਕੁਲ ਤੁਹਾਡਾ ਜੋ ਤੁਸੀਂ ਕਹੋਗੇ ਮੈਂ ਮੰਨਣ ਨੂੰ ਤਿਆਰ ਹਾਂ। ਕੋਈ ਬਦਲਾਖੋਰੀ ਵਾਲੀ ਗੱਲ ਨਹੀਂ ਹੋਈ, ਬੜੀ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਈ ਆ। ਮਤਲਬ ਮੈਂ ਇਹੀ ਗੱਲ ਬਹੁਤ ਹੈ ਜੀ, ਕੋਈ ਇਦਾਂ ਦੀ ਇੱਕ ਵੀ ਸਿੰਗਲ ਔਰ ਗਿਣਤੀ ਵਾਲੇ ਦਿਨ ਵੀ ਕੋਈ ਨਿੱਕੀ ਜੀ ਗੱਲ ਵੀ ਨਹੀਂ ਹੋਈ ਜੀ, ਬੜਾ ਵਧੀਆ। ਅੰਤ ਦੇ ਵਿੱਚ ਇਹ ਦੱਸ ਦਿਓ ਕਿ ਜਿਹੜੀ ਹੁਣ DDR 'ਚ ਬੇਅਦਬੀ ਸ਼ਬਦ ਲਿਖਿਆ ਗਿਆ ਉਹਨੂੰ ਕਲੈਰੀਕਲ ਮਿਸਟੇਕ ਮੰਨੀਏ? ਨਹੀਂ, ਕਲੈਰੀਕਲ ਮਿਸਟੇਕ ਨਹੀਂ ਹੈਗੀ ਜੀ। ਅਸਲ ਦੇ ਵਿੱਚ ਇਹ ਇਕੱਲਾ ਬੇਅਦਬੀ ਨਹੀਂ ਜੀ, ਬਾਕੀ ਥੱਲੇ ਜਿਹੜੀਆਂ ਵੀ ਸਾਰਾ ਕੁਛ ਇਹਦੇ ਵਿੱਚ ਡਿਟੇਲ ਹੈਗੀ ਆ ਵੀ ਲਾਅ ਐਂਡ ਆਰਡਰ ਨੂੰ ਮੱਦੇ ਨਜ਼ਰ ਰੱਖਦੇ ਆ। ਠੀਕ ਹੈ। ਵੀ ਹੁਣ ਉੱਥੇ ਲੋਕੀ ਜਦੋਂ ਹੜਦੰਗ ਜਿਹੜਾ ਸ਼ਬਦ ਆ ਮੇਰੇ ਖਿਆਲ ਦੇ ਵਿੱਚ ਉਹਦੇ ਵਿੱਚ ਕਾਫੀ ਕੁਛ ਤੁਸੀਂ ਸਮਝ ਸਕਦੇ ਹੋ ਵੀ ਉਹ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਸਹੀ ਨਹੀਂ ਸੀ ਉਸ ਟਾਈਮ, ਚੜਾ ਰਹੇ ਸੀ ਦੂਜੇ ਧਿਰ ਨੂੰ। ਪਲੱਸ ਝਾੜੂ ਉਹਦੇ ਘਰ ਵੀ ਸੁੱਟਿਆ ਗਿਆ, ਫਿਰ ਉੱਥੇ ਬੋਲ ਬੁਲਾਰਾ ਵੀ ਮਤਲਬ ਬੋਲੇ ਵੀ, ਉਹ ਕਾਫੀ ਕੁਛ ਬੋਲੇ ਜਿਹੜਾ ਅਬਜੈਕਸ਼ਨੇਬਲ ਸੀਗਾ। ਇਸ ਕਰਕੇ ਜਿਹੜਾ ਪ੍ਰੀਵੈਂਟਿਵ ਹੈਗਾ ਜੀ ਇਹ ਕੋਈ ਇਹ FIR ਨਹੀਂ ਹੈਗੀ, ਇੱਕ ਸਿੰਪਲ ਜਿਹੜੀ ਰੋਕੂ ਕਾਰਵਾਈ ਹੈਗੀ ਹੈ ਜਿਹੜੀ ਅਸੀਂ ਆਮ ਤੌਰ 'ਤੇ ਹੀ ਕਰਦੇ ਹਾਂ ਜੀ। ਜਦੋਂ ਕਿਤੇ ਕੋਈ ਮਾਹੌਲ ਸਾਨੂੰ ਲੱਗਦਾ ਕਿਤੇ ਕੋਈ ਖਰਾਬ ਹੋ ਸਕਦਾ ਤਾਂ ਅਸੀਂ ਜਿਹੜੀ ਉਹ 57 ਜਿਹੜੀ ਸਾਰਿਆਂ ਨੂੰ ਬੱਚਾ ਜਾਣਦਾ ਇਸ ਨੂੰ ਜੀ। ਇਸ ਕਰਕੇ ਸਿੰਪਲ ਜਿਹਾ ਉਹ ਵਾਲਾ ਹੈਗਾ, ਕੋਈ ਬਹੁਤ ਵੱਡੀ ਕੋਈ ਉਹ ਨਹੀਂ ਹੈਗੀ, ਕੋਈ ਸਜ਼ਾ ਵਾਲੀ ਗੱਲ ਨਹੀਂ ਹੈਗੀ। ਥੈਂਕ ਯੂ। ਠੀਕ ਹੈ, ਥੈਂਕ ਯੂ।